सिख जिहड़े सन उस वेले लजपाल सन। अच्छा जी। ये धी भैन लगी आउंदी जी जां लगी आउंदी आप घोड़ी चढ़ के लगा आउंदा वेख लिया धी जोई लगे आउंदे ते उन्हां नूं आखना घोड़ी भरो ते उत्ते बैठ के घर जाओ। अच्छा अच्छा ये पिंड दी धी जी दी मर्जी है भावें हाँ, भाइयां दी जिंदी भावें मर्जी मुसलमानां है। दी सिखां दी भावें ਉਹ ਇਹੋ ਜਿਹੇ ਲੋਕ ਸਨ अच्छा जी। ਸਿੱਖ ਜਿਹੜੇ ਸਨ लजपाल बंदे हैं ਜਿਹੜੇ ਨਸਲੀ ਸਨ ਲਜਪਾਲ भी कोई चंगे माड़े ते फिर मुसलमान सिखां हाँ। होंदे ने सुनिया ਉਦੋਂ ਸੇ ਕੰਗਣਾ ਵਾਲਾ ਜਿਹੜਾ ਸੀ ਉਹ ਜੰਜ ਜਿਹੜੀ ਮੁਸਲਮਾਨ ਜਿਹੜੀ ਹੋਵੇ ਉਹ ਡੱਕ ਕੇ ਤੇ ਰੋਟੀ ਖਵਾ ਕੇ ਤੇ ਫਿਰ ਤੋੜਦਾ उधम सिंह सिख दी ककड़ा दा सिख दी बड़ा ककड़ा। अच्छा अच्छा सुनिया ਤੇ ਬੜਾ ਵੱਡਾ ਮਾਲਕ ਸੀ ਇਹ ਹਜ਼ਾਰ ਕਰਦਾ ਸੀ ਜੰਨਾਂ ਦੀ ਬੇਬਾਹ ਉਹਦਾ ਨਾਂ ਉਦਮ ਸਿੰਘ ਕਕੜਾਂ ਵਾਲਾ ਪਿਆ ਹੈ ਬੜਾ ਵੱਡਾ ਮਾਲਕ ਸੀ। अच्छा ਹੁਣ ਸਿੱਖ ਜਿਹੜੀ ਚਲੋ ਗਏ ਨੇ ਆਂਦੇ ਨੇ ਛੱਡ ਆਇਆ ਮੈਂ ਅਲਮਾਰੀਆਂ ਆਣ ਮੱਲੇ ਲੁੱਕੇ ਕਨਾਲੀਆਂ ਉੱਧਰ ਜਾ ਕੇ ਸਾਨੂੰ ਔਖੇ ਕਰਾ ਕੇ ਲੱਭੇ ਨੇ ਇੱਧਰ ਮੈਂ ਬਾੜੀ ਛੱਡ ਕੇ हाँ जी हाँ जी देखो जी उदों तो सारे एवें हो गए हैं जेडे चंगे अमीर सन ना वो भी फकीर बने पे हैं जो तो सारा कुछ छड्ड के आए मुसलमान सिख गए भी सारा कुछ छड्ड के गए ਛੱਡ ਕੇ ਗਿਆ ते फिर ਜਦੋਂ 47 ਦਾ ਵੇਲਾ ਹੋਇਆ ਇੱਥੇ ਤੁਹਾਡੇ ਪਿੰਡ ਦੇ ਜਿੰਨੇ ਵੀ ਸਨ ਸਿੱਖ ਹਿੰਦੂ ਖੱਤਰੀ ਜਿੰਨੇ ਵੀ ਸਨ ਇਹ ਭਲਾ ਕਿਵੇਂ ਕਿਵੇਂ ਨਿਕਲੇ ਨੇ ਪਿੰਡੋਂ ਆਪਣਾ ਸਾਰਾ ਕੁਝ ਛੱਡ ਕੇ ਗਏ ਇੱਕ ਇੱਥੇ ਸੰਤਪੁਰਾ ਪਿੰਡ ਹੈ ਅੱਛਾ ਉੱਥੇ ਬੜੀ ਕਤਲਾਮ ਹੋਈ ਹੈ ਅੱਛਾ ਆ ਸਾਡੀ ਸੇਮ ਕੀ ਜਿਹਾ ਲੰਘ ਗਿਆ ਨੰਗ ਦੇ ਪਿਆਂਜੇ ਇਹ ਸੇਮ ਮੁਰਦਿਆਂ ਦੀ ਬੱਗੀ ਹੈ ਇੰਨੀ ਕਤਲੋਗਾਰਤ ਹੋਈ ਇੰਨੀ ਕਤਲੋਗਾਰਤ ਹੋਈ ਹੈ ਹਾਂ ਹਾਂ ਉਹ ਮੋੜੇ ਸਿੱਖਾਂ ਦਾ ਜ਼ੋਰ ਪਿਆ ਤੂੰ ਨਾ ਮੁਸਲਮਾਨਾਂ ਦੀ ਗੱਡੀਆਂ ਢਾ ਕੇ ਫਿਰ ਮੁਸਲਮਾਨ ਮਾਰੇ ਜਿਹੜੇ ਉੱਤੋਂ ਆਉਂਦੇ ਜਾਂਦੇ ਹਨ ਕਈ ਜਿੱਥੇ ਬਣ ਕੇ ਬੈਠ ਜਾਂਦੇ ਜਿਹੜੇ ਟੁਰ ਕੇ ਉਹਨਾਂ ਨੂੰ ਫੜ ਕੇ ਮਾਰ ਛੱਡਣਾ ਜਾਂ ਸਿਰ ਪਾੜ ਛੱਡਣਾ ਲੁੱਟ ਲੈਣਾ ਤੇ ਮਾਰ ਲੁੱਟ ਲੈਣਾ ਮਾਰ ਲੈਣਾ ਹਾਂ ਹਾਂ ਕਈਆਂ ਦੀਆਂ ਬੀਬੀਆਂ ਉੱਤੇ ਰਹਿ ਗਈਆਂ ਮੋਰੋਂ ਕਈਆਂ ਸਾਲਾਂ ਬਾਅਦ ਆਈਆਂ ਨੇ ਹਾਂਜੀ ਤੁਹਾਡੇ ਪਿੰਡ ਦੇ ਭਲਾ ਕਿਵੇਂ ਨਿਕਲੇ ਫਿਰ ਇੱਥੇ ਹੁਣ ਮਾਲ ਡੰਗਰ ਵੀ ਹੋਣਾ ਸਾਰਾ ਕੋਈ ਭਲਾ ਲੈ ਕੇ ਨਿਕਲੇ ਕਿ ਛੱਡ ਕੇ ਇੱਥੇ ਸਾਰਾ ਕੋਈ ਭਰੇ ਗਏ ਇਹ ਸਭ ਮਾਲ ਡੰਗਰੀ ਛੱਡ ਕੇ ਹਨ ਆਪਣੀਆਂ ਜਾਨਾਂ ਲੈ ਕੇ ਨਿਕਲੇ ਨੇ ਉਹ ਜਿਹੜਾ ਜਾਨਪਾਲ ਸੀ ਨਾ ਉਹਦੀ ਬੀਬੀ ਕਦੀ ਬਾਹਰ ਨਹੀਂ ਨਿਕਲੀ ਤੇ ਜਿੱਦਣ ਗਈ ਹੈ ਨਾ ਇੱਥੋਂ ਜਿਗਰ ਲੱਤਾਂ ਦੀ ਗੋਡੇ ਨੰਗੇ ਕਰਕੇ ਫਿਰ ਗਈ ਪਾਣੀ ਦੇ ਲੱਗ ਗਏ ਸਾਡੇ ਵੱਡੇ ਫਿਰ ਚੋਪਰੇ ਚਾੜ ਕੇ ਆਏ ਨੇ ਅੱਛਾ ਅੱਛਾ ਤੁਹਾਡੇ ਬੇਰੀ ਦਾਦੇ ਰੀ ਹਾਂ ਇਹਨਾਂ ਨੂੰ ਤੋੜ ਅੱਗੇ ਕਰਕੇ ਇਹਨਾਂ ਤੋੜ ਹਾਂ ਚੋਪਰੇ ਚਾੜ ਕੇ ਆਏ ਨੇ ਵੀ ਤੁਹਾਨੂੰ ਰਾਜ ਅੱਛਾ ਅੱਛਾ ਯਾਨੀ ਫਾਸਟ ਬਾਤ ਗਏ ਕਿ ਤੁਹਾਨੂੰ ਕੁਝ ਹਾਂ ਕਹੇ ਨਾ ਉਹਨੇ ਮੀਂਜੂ ਖੰਭਾਂ ਦੇ ਖਾਂਦੇ ਨੇ ਵੀ ਜਿੰਦਾ ਖਾਦਾ ਹੋਵੇ ਤੁਸੀਂ ਅਸੀਂ ਹੁਣ ਖਾਦਾਂ ਦਵਾਈਆਂ ਪਾਉਂਦੇ ਤੁਸੀਂ ਪਾਉਂਦੇ ਹੁੰਦੇ ਕੋਈ ਉਦੋਂ ਖਾਦ ਦਵਾਈ ਕੋਈ ਨਹੀਂ ਕੀ ਪਾਉਂਦੇ ਹੋ ਉਹਦੀ ਥਾਂ ਤੇ ਉਦੋਂ ਰੂੜੀਆਂ ਮਾਲ ਦੀਆਂ ਮੱਲੜ ਪਾਉਂਦੇ ਮੱਲੜ ਪਾਉਂਦੇ ਸਾਂ ਬਾਗਾਂ ਵਿੱਚ ਪੈਲੀਆਂ ਬੈਠੀ ਹੁੰਦੀਆਂ ਅੱਛਾ ਅੱਛਾ ਸਾਰਿਆਂ ਘਰਾਂ ਦਾ ਮਾਲ ਬੈਠਾ ਹੋਣਾ ਦੂਜੇ ਦਿਨ ਕਿੱਲਾ ਭਰੇ ਜਾਣਾ ਬਾਗ ਬਿਠਾ ਦਿੰਦੇ ਬੱਚੇ ਬਾਗਾਂ ਵਿੱਚ ਪਾ ਦੇਣੀਆਂ ਖਾਦਾਂ ਰਿਵਾਜ ਕੋਈ ਨਹੀਂ ਕਿਹਾ ਖਾਦਾ ਕੋਈ ਰਿਵਾਜ ਖਾਦ ਜੋ ਨਿਕਲੀ ਉਹ 5 ਰੁਪਏ ਥੋੜਾ ਨਿਕਲਿਆ ਅੱਛਾ ਅੱਛਾ ਪੰਜਾਂ ਤਾਂ ਫਿਰ ਕਿੱਥੇ ਤੁਰ ਗਈ ਆਉਂਦੇ 14-15 ਨੂੰ ਹੋਈ ਫਿਰਦੀ ਹੈ ਡੀਏਪੀ ਤੇ ਨਾ ਡਾਲਟਾ ਘਿਓ ਸੀ ਆ ਦੇਸੀ ਇਸਤੇਮਾਲ ਕਰਦੇ ਹੋ ਦੇਸੀ ਇਸਤੇਮਾਲ ਘਿਓ ਬੀਬੀਆਂ ਦੀ अस्सलाम वालेकुम जी सत श्री अकाल मैं ਤੁਹਾਡਾ ਵੀਰ ਮੁਹੰਮਦ ਤਨਵੀਰ ਅਸੀਂ ਪਿੰਡ ਪਹੁੰਚੇ ਹਾਂ ਇਸ ਟਾਈਮ ਮਲੀਆਂ ਵੱਡੀਆਂ ਮਲੀਆਂ ਕਲਾਂ ਇਹਨੂੰ ਕਹਿੰਦੇ ਨੇ ਚੱਲਨੇ ਆ ਪਿੰਡ ਦੇ ਅੰਦਰ ਨਾਲੇ ਤੁਹਾਨੂੰ ਸਾਰਾ ਜਿਹੜਾ ਪਿੰਡ ਵਹਾਨੇ ਨਾਲੇ ਇੱਥੋਂ ਦਾ ਕੋਈ ਵਸਨੀਕ ਬਜ਼ੁਰਗ ਜਿਹੜਾ ਹੈ ਉਹਨੂੰ ਵੇਖ ਕੇ ਲੱਭ ਕੇ ਉਹਦਾ ਇੰਟਰਵਿਊ ਕਰਨੇ ਆ ਤੇ ਉਹਨੂੰ 47 ਵਾਲੀਆਂ ਗੱਲਾਂ ਸਾਰੀਆਂ ਜਿਹੜੀਆਂ ਪੁੱਛਣੇ ਆ ਸੁਣਿਆ ਕਿ ਇੱਥੇ ਬੜੇ ਸਿੱਖ ਸਰਦਾਰ ਰਹਿੰਦੇ ਆ 47 ਤੋਂ ਪਹਿਲਾਂ ਹਿੰਦੂ ਖੱਤਰੀ ਵੀ ਸਨ ਉਹਨਾਂ ਦੇ ਪੁਰਾਣੇ ਘਰ ਵਿੱਚ ਖਲੋਤੇ ਨੇ ਚੱਲਨੇ ਪਿੰਡ ਦੇ ਅੰਦਰ अस्सलाम वालेकुम जी वालेकुम सलाम बुजुर्गो की हाल ठीक जी अल्लाह का करम है शुक्र है की नाम जी अपना मोहम्मद खैरात मोहम्मद फरैद अपने अब्बा जी का की नाम बुजुर्गो वक्त बड़ी मोहम्मद वली मोहम्मद हाँ ते दादा जी दा मोहम्मद रमजान मोहम्मद रमजान बाबा जी पिंड किहड़ा जिथे बैठे ਅਸੀਂ मलिया कलां ਤੁਸੀਂ ਨਾ ਬੋਲਿਆ ਜੀ ਅੱਛਾ ਮਲੀਆਂ ਕਲਾਂ ਆ ਪਿੰਡ ਤੇ ਆਪਣਾ ਜ਼ਿਲ੍ਹਾ ਕਿਹੜਾ ਇਥੋਂ ਦਾ जिला शोभरा ਸ਼ੇਖਪੁਰਾ ਅੱਛਾ ਕੋ ਦੋ ਚਾਰ ਨਾਲ ਦੇ ਪਿੰਡ ਦੱਸਿਆ ਕਿਹੜੇ ਕਿਹੜੇ ਨੇ खैरोपुर मलिया ਹਾਂਜੀ होलन की मलिया मौजों की मलिया ਅੱਛਾ ਜੀ 100 की मलिया चीटों की मलिया 9 की मलिया श्यामपुर मलिया ऐसा कर 12 मलिया ने ये जायदार का पिंड सी वो जायदार 6 महीने पहले आर्डर सी इस पिंड के
ਉਦੋਂ ਜਾਇਦਾਰੀਆਂ ਹੁੰਦੀਆਂ ਹਨ ਪੁਲਿਸਾਂ ਬਾਬਾ ਜੀ ਪਾਸਾਂ ਉਹ ਪੁੱਛਣਾ ਥੋੜਾ ਕੋ ਤਾਰਫ ਕਰ ਲਈ ਤੇ ਆਪਣਾ ਤੁਸੀਂ ਜਿਹੜੇ ਬਾਬਾ ਜੀ ਉਧਰੋਂ ਆਏ ਇੰਡੀਆ ਚੋਂ ਜਾਂ ਇੱਥੋਂ ਦੇ ਰਹਿਣ ਵਾਲੇ ਸੀ? ਇੱਥੋਂ ਦੇ ਰਹਿਣ ਵਾਲੇ ਆ, ਇੱਥੋਂ ਦੇ ਵਸਨੀਕ ਹੋ ਤੁਸੀਂ? ਵਸਨੀਕ ਆ। ਅੱਛਾ ਅੱਛਾ। ਤੇ ਆਪਣੇ ਪਿੰਡ ਦੇ ਨੰਬਰਦਾਰ ਕਿੰਨੇ ਹੁੰਦੇ ਆ 47 ਟੈਂਪਲ ਵਾਲਾ? ਇੱਥੇ ਨੰਬਰਦਾਰ ਸਨ 2, ਤੇ ਕੋਈ ਸਾਡੀ ਸੰਭਾਲੇ 2-3 ਹੀ ਰਹੇ ਨੇ। ਅੱਛਾ, ਤੇ ਕੋ ਨਾਂ ਚੇਤੇ ਉਹਨਾਂ ਦੇ ਕਿਹੜੇ ਸਨ? ਨਾ ਇੱਕ ਸੀ ਨਜ਼ੀਰ ਨੰਬਰਦਾਰ, ਉਹ ਮਹਾਜਰ ਸੀ। ਅੱਛਾ। ਇੱਕ ਇੱਥੇ ਸਾਡੇ ਖੀਂਬੇ ਦਰਜੀ ਸੀ ਮੁੰਡਾ, ਅਸਲਮ ਹਾਂ। ਮਨਜ਼ੂਰ ਦਰਜੀ, ਉਹ ਛੱਡ ਗਿਆ ਨੂੰ। ਅੱਛਾ, ਇਹ 47 ਤੋਂ ਪਹਿਲਾਂ ਦੇ ਨੇ ਇਹੋ ਨੰਬਰ? ਔਰ ਉਹ ਦੇ ਤੇ 47 ਤੋਂ ਪਹਿਲਾਂ ਕਿਹੜਾ ਸੀ? 47 ਤੋਂ ਪਹਿਲੋਂ ਕੋਈ ਨਹੀਂ ਖਾਣੇ ਨੇ ਮੋਰੇ ਹੋਏ ਨੇ ਲੋਕਾਂ ਸਿੱਖਾਂ ਦੀਆਂ ਇਹਨਾਂ ਦਾ ਦਬੀਆਂ ਜਿਹੜੀਆਂ ਵੱਡੀਆਂ ਵੱਡੀਆਂ ਗਈਆਂ ਪੁਲਿਸਾਂ ਪਵਾ ਕੇ ਇਹਨਾਂ ਲੋਕਾਂ ਨੇ ਲੈ ਲਈਆਂ। ਅੱਛਾ ਕੋਈ ਪੀਰ ਸਾਡੀ ਤੋਂ ਜੱਦੀ ਰਹਿਣ ਵਾਲੇ, ਅੱਛਾ ਅੱਛਾ। ਕੋਈ ਉਹਨਾਂ ਪੁਲਿਸਾਂ ਪਵਾਈਆਂ ਲੋਕਾਂ ਦੀਆਂ ਦਾਣੇ ਪੱਕਾ ਜਿਹੜੇ ਹੁਣ ਕਣਕਾਂ ਮਹਿੰਗੀਆਂ ਹੋ ਗਈਆਂ, ਛਾਪੇ ਮਰਵਾ ਫੜਾਈਆਂ। ਤੇ ਬਾਬਾ ਜੀ ਇੱਥੇ ਬਰਾਦਰੀ ਕਿਹੜੀ ਕਿਹੜੀ ਸੀ ਉਦੋਂ ਬੈਠੀ ਹੋਈ? ਬਲਾਦੀ ਇੱਥੇ ਹੁਣ ਸਾਰੇ ਜਿੰਨੇ ਲਾਂਦੇ ਪਾਸੇ ਜਿੰਨੇ ਕਮਿਆਰ ਬਲਾਦੀ ਵੀ ਮਹਾਜਰ ਨੇ, ਰਾਈ ਵੀ ਮਹਾਜਰ ਨੇ ਉਸ ਪਾਸੇ ਦੇ, ਅੱਛਾ। ਤੇ ਇਹ ਤਿੰਨ ਜੱਟ ਵੀ ਮਹਾਜਰ ਨੇ। ਅੱਛਾ ਅੱਛਾ। ਆਹ ਸਾਡੇ ਘਰ ਜਿਹੜੇ ਨੇ ਇੱਥੇ ਜੱਦੀ ਰਾਈਆਂ ਦੇ ਘਰ ਨੇ, ਕੋਈ ਲਵਾਰਾਂ ਦੇ ਘਰ ਨੇ, ਅੱਛਾ ਅੱਛਾ। ਕੋਈ ਆਪਣੀ ਜਾਤ ਵੀ ਰਾਈ? ਹਰਾਈਆਂ ਸੀ। ਅੱਛਾ। ਕੋਈ ਜੇ ਛੀਂਬਿਆਂ ਦੇ ਘਰ ਨੇ, ਕੋਈ ਪੀਰਾਂ ਦੇ ਘਰ ਸਨ, ਕੋਈ ਸਾਈਆਂ ਦੀ ਠੱਠੀ ਹੈ। ਇਹ ਹੁਣੇ ਬਾਅਦ ਚ? ਸੀ। ਅੱਛਾ ਬਜ਼ੁਰਗੋ, ਆਪਾਂ ਹੁਣ ਜਿੰਨੀਆਂ ਵੀ ਗੱਲਾਂ ਕਰਾਂਗੇ ਨਾ 47 ਤੋਂ ਪਹਿਲਾਂ ਵਾਲੀਆਂ, ਕੋਈ ਵੀ ਤੁਹਾਡੇ ਨਾਲ ਗੱਲ ਕਰਾਂ ਸਮਝੋ ਮੈਂ ਵੰਡ ਵੇਲੇ ਦੀ ਗੱਲ ਕਰਨ ਆ, ਜਦੋਂ ਸਿੱਖ ਇੱਥੇ ਰਹਿੰਦੇ ਆ। ਠੀਕ ਹੈ। ਇਸ ਤੁਹਾਡੇ ਪਿੰਡ ਵਿੱਚ ਮੁਸਲਮਾਨਾਂ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਕੌਮ ਸੇ ਮਜ਼ਹਬ ਸਨ? ਸਿੱਖ ਹੈ ਸਨ? ਸਿੱਖ ਸਾਹਿਬ ਇੱਥੇ ਜਾਇਦਾਰ ਚੰਦਰ ਸਿਆਰੀ ਜਾਇਦਾਰ ਸੀ, ਜਿਹਨੂੰ 6 ਮਹੀਨੇ ਪਹਿਲਾਂ ਦਾ ਆਰਡਰ ਸੀ। ਅੱਛਾ। ਉਹਨੂੰ ਜਿੱਥੇ ਤੇ ਡੇਰੇ ਸਾਨੂੰ ਤੇ ਜ਼ਮੀਨ ਸੀ ਉੱਥੇ ਤੇ ਪਿੰਡ ਪੈ ਗਏ ਨੇ, 12 ਮਰੀਆਂ ਪੈ ਗਈਆਂ ਨੇ। ਅੱਛਾ ਅੱਛਾ। ਅੱਗੋਂ ਇੱਕ ਉਹ ਜ਼ੈਲਦਾਰ ਦਾ ਨਾਮ ਥੋੜਾ ਦੱਸ ਦਿਓ ਕੀ ਸੀ? ਨਿਹਾਲਾ ਜਾਇਦਾਰ ਸੀ। ਨਿਹਾਲਾ ਸਿੰਘ? ਹਾਂ, ਨਿਹਾਲਾ ਸਿੰਘ ਜਾਇਦਾਰ। ਅੱਛਾ ਅੱਛਾ। ਅੱਗੋਂ ਇੱਕ ਨਾਨਕੀ ਢੇਰੀ ਤੇ ਆਇਆ ਸੀ ਬੰਦਾ ਜਾਇਦਾਰ, ਉਹ ਵੀ ਸੀ। ਅੱਛਾ। ਉਹਨੂੰ ਵੀ ਜਿਹੜਾ ਸੀ ਉਹਦੀ ਜ਼ਮੀਨ ਮੂਲ ਅਸੀਂ ਸਾਡੇ ਵੱਡੇ ਵਾਂਦੇ ਰਹੇ ਨੇ। ਅੱਛਾ। ਜਦੋਂ ਇੱਥੇ ਰਹਿੰਦੇ ਹੋ ਤੁਸੀਂ ਉਹਨਾਂ ਕੋਲ ਬੰਦ ਰਹੇ ਪੈਲੀ ਉਹਨਾਂ ਦੀ? ਸਾਡੇ ਚਾਚੇ ਬਾਬੇ ਸਾਰੇ ਮਾਂ ਪਿਓ ਵਾਂਦੇ ਰਹੇ ਜ਼ਮੀਨ ਉਹਨਾਂ ਦੀ। ਅੱਛਾ ਅੱਛਾ। ਜਿੱਦਾਂ ਲੁੱਟਮਾਰ ਹੋਈ ਹੈ ਫਿਰ ਉਹਨਾਂ ਨੂੰ ਵਿਦਿਆ ਕਰਕੇ ਸ਼ਹਿਰ ਚਾੜ ਕੇ ਵੀ ਆਏ ਨੇ। ਹੋਰ ਸਿੱਖ ਘੁਮਿਆਰ ਸਿੱਖ ਘੁਮਿਆਰ ਸੀ? ਹਾਂ, ਘੁਮਿਆਰ ਸਿੱਖ ਰਹੇ ਨੇ। ਅੱਛਾ। ਉਹ ਜਾਇਦਾਰ ਦਾ ਨਾਨਕੀ ਢੇਰੀ ਤੇ ਆਇਆ ਸੀ, ਜਾਨਪਾਲ ਸੀ। ਜਾਨਪਾਲ ਸੀ ਉਹਦਾ ਨਾਮ? ਜਾਨਪਾਲ ਸੀ, ਮਾਨਾ ਵਾਲੇ ਰਹਿੰਦਾ ਸੀ, ਮਾਨਾ ਵਾਲੇ ਇੱਥੇ ਨਾਨਕੀ ਢੇਰੀ ਤੇ ਆਇਆ ਸੀ। ਅੱਛਾ ਅੱਛਾ। ਤੇ ਉਹਦੀ ਜ਼ਮੀਨ ਜਿਹੜੀ ਸੀ ਨਾਨਕੀ ਢੇਰੀ ਤੇ ਉਹਦੇ ਘੁਮਿਆਰ ਕੇ ਨੌਕਰ ਹੁੰਦੇ ਸਨ। ਸਾਡੇ ਵੱਡੇ ਬੰਦੇ ਨੇ ਜ਼ਮੀਨ ਤੇ ਨਾ ਉਹਦੀ ਜਾਇਜ਼ ਦੀ। ਉਹ ਫਿਰ ਹੋਰ ਵੀ ਜਿਹੜੇ ਸਨ ਕਮੀ ਘੁਮਿਆਰ, ਹੋਰ ਵੀ ਕੋਈ ਸਿੱਖਾਂ ਦੇ ਨਾਂ ਯਾਦ ਨੇ ਤੇ ਕੋਈ ਦੱਸੋ ਹਾਂ ਸਾਨੂੰ? ਹੋਰ ਸਿੱਖਾਂ ਦੇ ਜਿਹੜਾ ਤੁਹਾਨੂੰ ਜਹਿਨ ਚਾਹੁੰਦਾ? ਹੋਰ ਸਿੱਖਾਂ ਦਾ ਨਾਮ ਮੈਨੂੰ ਕੋਈ ਨਹੀਂ ਪਤਾ। ਇਹ ਦੂਰ ਦਿਨਾਂ ਸਾਡੇ ਮਾਂ ਪਿਓ ਨਾਂ ਲੈਂਦਾ ਰਿਹਾ। ਅੱਛਾ ਅੱਛਾ। ਇਹਨਾਂ ਸਾਨੂੰ ਪਤਾ। ਹਾਂਜੀ ਹਾਂਜੀ। ਤੇ ਬਜ਼ੁਰਗੋ ਭਲਾ ਕਿੰਨੇ ਕੁ ਘਰ ਸਨ ਸਿੱਖਾਂ ਦੇ ਉਸ ਟਾਈਮ ਇੱਥੇ? ਇਹ ਤਾਂ ਪਤਾ ਕਿੰਨੇ ਤਕਰੀਬਨ? ਕਿਹੜਾ ਮੋਹਰ ਦੇ ਘਰ ਇੱਥੇ ਬਥੇਰੇ ਸਨ, ਮਾਲਕ ਹੀ ਸਿੱਖ ਸਨ ਬਹੁਤੇ। ਅੱਛਾ, ਯਾਨੀ ਪਿੰਡ ਦੇ ਮਾਲਕ ਸਿੱਖ ਸਨ? ਹਾਂ। ਤੇ ਦੱਸਣਾ ਜ਼ੈਲਦਾਰ ਉਹਦਾ ਪਿੰਡ ਚ ਵਸਾਇਆ ਉਹ ਫਿਰ? ਹਾਂ, ਜ਼ੈਲਦਾਰ ਜਿਹੜਾ ਸ਼ੁਰੂ 6 ਮਹੀਨੇ ਬਣਨ ਦਾ ਆਰਡਰ ਸੀ। ਹਾਂ ਹਾਂ। ਤੇ ਬਜਟ ਤੇ ਡੇਰੇ ਸਨ, ਜ਼ਮੀਨਾਂ ਸਨ ਉਹਦੀ, ਉੱਥੇ ਡੇਰੇ ਪੈ ਗਏ, ਹੁਣ ਪਿੰਡ ਬਣ ਗਏ ਨੇ। ਹਾਂ ਹਾਂ। ਤੇ ਕੋਨੇ ਜ਼ਾਤਾਂ ਦਾ ਪਤਾ ਕਿਹੜੀਆਂ ਸਨ? ਕਿਹੜੀ ਜ਼ਾਤ ਹੈ ਮੇਰੇ? ਜ਼ਾਤ ਦੇ ਵੀਰ ਕੁਛ ਸਦਾਂਦਾ ਸੀ। ਹਾਂ ਹਾਂ। ਕੋਈ ਸਦਾਂਦਾ ਸੀ, ਇਸ ਕਰਕੇ ਹੁਣ ਖੈਰੋਪੁਰ ਜਿਹੜੇ ਜੱਟ ਨੇ, ਕੋਈ ਮੁਸਲਮਾਨ ਪਤੀ, ਕੋਈ ਸਿੱਖੋ ਮੁਸਲਮਾਨ ਹੋਏ ਨੇ। ਹਾਂ। ਅੱਛਾ ਅੱਛਾ ਅੱਛਾ। ਆ ਖੈਰੋਪੁਰ ਪਿੰਡ ਜਿਹੜਾ। ਹਾਂ ਹਾਂ। ਸਿੱਖੋ ਮੁਸਲਮਾਨ ਹੋ ਗਿਆ। ਤੇ ਇੱਥੇ ਆਪਣੇ ਜਿਹੜੇ ਉਸ ਟਾਈਮ ਮਸਜਿਦ ਇੱਕ ਸੀ ਭਲਾ ਕਿ ਦੋ ਸਨ 47 ਤੋਂ ਪਹਿਲਾਂ? ਉਦੋਂ ਮਸਜਿਦ ਸੀ ਇੱਕੋ ਹੀ ਹਿਸਾਬ ਦੀ। ਅੱਛਾ। ਤੇ ਹੁਣ ਮਸਜਿਦਾਂ ਬੜੀਆਂ ਹੋ ਗਈਆਂ, 9-10। ਆਪਾਂ 47 ਤੋਂ ਪਹਿਲਾਂ ਵਾਲੀ ਗੱਲਾਂ ਕਰਨੀਆਂ ਸਾਰੀਆਂ। 47 ਤੋਂ ਪਹਿਲਾਂ ਇੱਕੋ ਮਸਜਿਦ ਸੀ। ਇੱਕ ਮਸਜਿਦ ਸੀ। ਤੇ ਬਜ਼ੁਰਗੋ ਇਹ ਸਿੱਖ ਬਾਬਾ ਇੱਥੇ ਰਹਿੰਦੇ ਹਨ, ਉਹਨਾਂ ਦਾ ਗੁਰਦੁਆਰਾ ਕਿੰਨੇ ਸਨ ਭਲਾ ਇੱਥੇ? ਗੁਰਦੁਆਰਾ ਤੇ ਇੱਕੋ ਹੀ ਸੀ ਤੇ ਉਹਨਾਂ ਦਾ। ਇੱਕ ਹੀ ਸੀ? ਇੱਕੋ ਹੀ ਸੀ। ਤੁਹਾਡਾ ਜਨ ਚ ਇੱਕ ਹੀ ਆਂਦਾ ਵੀ ਇੱਕ ਸੀ? ਹਾਂ ਹਾਂ। ਤੇ ਕਿੱਥੇ ਕਰਕੇ ਭਲਾ ਹੁੰਦਾ ਪਿੰਡ ਦੇ ਵਿੱਚ? ਉਹ ਪਿੰਡੋਂ ਬਾਹਰ ਸੀ। ਅੱਛਾ ਅੱਛਾ। ਸਹੀ ਹੈ। ਤੇ ਬਜ਼ੁਰਗੋ ਇੱਥੇ ਕੋਈ ਉਹਨਾਂ ਤੋਂ ਇਲਾਵਾ ਹਿੰਦੂ? ਸਕੂਲ ਵੀ ਕੋਈ ਸੀ ਉਦੋਂ ਇੱਥੇ। ਹਿੰਦੂ ਖੱਤਰੀ ਸਨ। ਅੱਛਾ ਅੱਛਾ ਹੈ ਸਨ? ਹਾਂ। ਕਿ ਉਹਨਾਂ ਦੇ ਨਾਂ ਚ ਉੱਤੇ ਜਿਹੜੇ ਮਕਾਨ ਜਿਹੜੇ ਖੱਤਰੀਆਂ ਦੇ ਸਨ, ਜਿਹੜੇ ਪੁਰਾਣੇ ਵੇਖੇ ਆ ਜਿਹੜੇ ਹਜੇ ਖਲੋਤੇ ਨੇ, ਕਿਹੜੇ ਖੱਤਰੀ ਦੀ ਸੀ ਭਲਾ? ਦੁਕਾਨਾਂ ਕਰਦੇ ਸਨ? ਨਿਹਾਲਾ ਖੱਤਰੀ ਹੈ, ਕੋਈ ਜਾਇਦਾਰ ਖੱਤਰੀ, ਕੋਈ ਐਸਾ ਕਰਕੇ ਨਿਹਾਲਾ ਖੱਤਰੀ, ਕੋਈ ਅੱਛਾ ਅੱਛਾ। ਨੱਥੂ ਖੱਤਰੀ। ਹਾਂ ਹਾਂ। ਨੱਥੂ ਖੱਤਰੀ ਨੂੰ ਵੇਖਿਆ ਮੈਂ। ਵੇਖਿਆ ਵੀ ਤਾਂ? ਉਹ ਸਾਡੇ ਹੁੰਦੇ ਮਗਰੋਂ ਗਿਆ, ਸਾਡੀ ਮਾਰੀ ਚ ਗਿਆ ਮਗਰੋਂ, ਪਹਿਲਾਂ ਮੁੰਡੇ ਦੇ ਟੁਰ ਗਿਆ। ਅੱਛਾ। ਉਹ ਬਾਅਦ ਜੇ ਆ ਜਿਹੜੇ ਮਕਾਨ ਨਵੇਂ ਨਹੀਂ ਪਰ ਉਹ ਆਵੋ ਦੁਕਾਨਾਂ ਨੂੰ
ਹਾਂ ਹਾਂ ਇਹ ਜਿਹੜਾ ਕੋਠਾ ਉੱਤੇ 12 ਪੈ ਨੇ, ਹਾਂਜੀ ਹਾਂਜੀ ਉਹ ਖੱਤਰੀ ਦਾ ਮਕਾਨ ਸੀ 500 ਦਾ ਚੱਲਿਆ ਰੋੜ ਗਿਆ। ਨਿਹਾਲੇ ਦਾ ਸੀ ਇਹ? ਨੱਥੂ ਖੱਤਰੀ ਦਾ। ਨੱਥੂ ਖੱਤਰੀ ਦਾ, ਅੱਛਾ 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 ਅੱਛਾ। ਇਹ ਜਿਹੜਾ ਹਜੇ ਵੀ ਖਲੋਤਾ ਬੜੀ ਪਿਆਰੀ ਬਿਲਡਿੰਗ ਉਹ ਤੇ ਹੋਰ ਖੱਤਰੀ ਸੀ ਹੁੰਦਾ ਸੀ। ਅੱਛਾ ਅੱਛਾ। ਤੇ ਜਿਹੜੇ ਹਜੇ ਖਲੋਤੇ ਨੇ ਉਹ ਪੁਰਾਣੇ ਜਿਹੇ ਘਰ ਉਸੇ ਟਾਈਮ 47 ਜਿਹੜੇ ਡਿੱਗਣ ਵਾਲੇ ਹੋਏ ਨੇ ਆਹੋ। ਉੱਚੀ ਜਿਹੀ ਥਾਂ ਤੇ, ਉਹ ਕਿਹੜੇ ਖੱਤਰੀ ਦਾ ਸੀ ਘਰ? ਸਿੱਖ ਦਾ ਹੀ ਭਲਾ ਖੱਤਰੀ ਦਾ? ਔਰ ਬਣਸ ਖੱਤਰੀ ਗੁਜਾ ਤੇ ਅੱਛਾ ਬਜ਼ੁਰਗੋ, ਤੇ ਪਿੰਡ ਦੇ ਵਿੱਚ ਪਾਣੀ ਵਾਲੀਆਂ ਖੂਹੀਆਂ ਹੈ ਸਨ? ਇਹ ਜਿਹੜੇ ਪੁਰਾਣੇ ਘਰ ਹਾਂ ਹਾਂ। ਇੱਕ ਖੂਹੀ ਵਿੱਚ ਸੀ ਬੜੀ ਵੱਡੀ, ਆ ਜਿਹੜੇ ਖਲੋਤੇ ਨੇ ਜਿਹੜੇ ਖੜੇ ਨੇ ਇਹਦੇ ਵਿੱਚ ਖੂਹੀ ਵੀ ਹੈ ਸੀ? ਖੂਹੀ ਇਹ ਸੀ ਬੜੀ ਵੱਡੀ, ਮਾਛੀ ਪਾਣੀ ਭਰਦੇ ਸਨ ਤੇ ਘਰਾਂ ਉਹਦੇ ਨਲਕੇ ਕੋਈ ਨਹੀਂ ਸਨ। ਹਾਂ। ਇਹ ਪਾਣੀ ਟਾਟੀਆਂ ਪਾ ਕੇ ਮਾਛੀ ਤੇ ਦਾਣੇ ਲੈਂਦੇ ਸਨ, ਸ਼ਾਮ ਨੂੰ ਵੀ ਤੇ ਸਵੇਰੇ ਵੀ। ਜਿਹਨੂੰ ਸੱਕੇ ਕਹਿੰਦੇ ਨੇ, ਮਾਸ਼ਕੀ। ਹਾਂ ਮਾਛੀ। ਅੱਛਾ ਅੱਛਾ। ਉਹ ਇੱਕ ਜਿੱਥੇ ਉਹਨਾਂ ਦੇ ਪਾਸੇ ਜਿੱਥੋਂ ਠੱਠਾ ਨਹੀਂ ਮੋੜਾ ਜਿਹਾ, ਹੂੰ। ਇੱਕ ਖੂਹ ਤੇ ਬੜਾ ਤਗੜਾ ਸੀ, ਅੱਛਾ। ਉਹਦੇ ਪੂਰ ਛੱਡੇ ਨੇ, ਖੂਹ ਦੋਵੇਂ ਪੂਰ ਛੱਡੇ ਨੇ ਨਾਲ ਮੋਰੋਂ ਮਾਜਣਾ ਨੇ, ਹਾਂ ਹਾਂ। ਉਹਨਾਂ ਪੂਰ ਪਾਰ ਛੱਡੇ ਨੇ। ਅੱਛਾ, ਤੇ ਇਹ ਜਿਹੜਾ ਖੱਤਰੀ ਦਾ ਘਰ ਜਿਹੜਾ ਖਲੋਤਾ ਹੈ, ਹਾਂ ਇਹ ਬਾਬਾ ਅਮੀਰ ਤਰੀਨ ਫਿਰ ਹੋਣਾ ਹੈ, ਬੜੇ ਬਿਲਡਿੰਗ ਪਿਆਰੀ। ਅਮੀਰ ਬੜਾ ਖੱਤਰੀ ਸੀ ਕਿ 2 ਕਨਾਲ ਹਿਸਾਬ ਦਾ ਜਗ੍ਹਾ ਕੇ ਵੇਲੇ ਵੀ ਪਿਆ ਤੇ ਪਿੱਛੇ ਮਕਾਨ ਵੀ। ਤੇ ਉਹ ਉੱਥੇ ਹੁਣ ਕਿਹੜਾ ਬੈਠਾ ਆਣਗੇ? ਉੱਥੇ ਹੁਣ ਸਨ ਖੋਖਰ ਮਾਜਰ ਸਾਹਿਬ ਉਧਰੋਂ ਆਏ? ਮਾਜਰ ਸਨ ਆਏ ਉਧਰੋਂ, ਉਹ ਆਣ ਕੇ ਕਾਬੂ ਕਰ ਰਿਹਾ। ਅੱਛਾ ਅੱਛਾ, ਉਹ ਬੈਠੇ ਨੇ। ਉਦੋਂ ਚਾਰੇ ਪਾਸੇ ਜਿਹੜਾ ਦੱਖਣ ਪਾਸੇ ਥਾਂ ਵੇਲਾ ਪਿਆ ਤੇ ਨਾਲ ਮਕਾਨ ਬਣੇ ਵੀ, ਇੱਥੇ ਉਹਨਾਂ ਦੀ ਵੇਲੀ ਹੁੰਦੀ ਖੋਖਰਾਂ ਦੀ। ਅੱਛਾ ਅੱਛਾ। ਖੋਖਰਾਂ ਜ਼ਮੀਨਾਂ ਪਵਾ ਲਈਆਂ, ਜ਼ਮੀਨਾਂ ਪਵਾ ਕੇ ਤਾਂ ਮਾਰ ਗਏ ਨੇ। ਹੁਣ ਮਗਰੋਂ ਦੇ ਪੋਤਰੇ ਜਿਹੜੇ ਉਹ ਵੇਚ ਗਏ ਨੇ ਜਗ੍ਹਾ। ਅੱਛਾ ਅੱਛਾ। 47 ਟਾਈਮ ਭਲਾ ਇੱਥੇ ਸਕੂਲ ਹੁੰਦਾ ਹੈ ਪਿੰਡ 'ਚ? ਸਕੂਲ ਹੀ ਸੀ। ਕਿੰਨੇ ਤੱਕ ਸੀ ਭਲਾ? ਸਕੂਲ ਸੀ ਉਦੋਂ 5ਵੀਂ 6ਵੀਂ ਤੱਕ 8ਵੀਂ ਤੱਕ ਸਕੂਲ ਹੁੰਦੇ ਸਨ। ਅੱਛਾ ਅੱਛਾ ਲਾਂਦੇ ਪਾਸੇ ਸਕੂਲ ਨੇ। ਅੱਛਾ ਅੱਛਾ ਹੁਣ ਉੱਥੇ ਉਹ ਸਕੂਲ ਬਣੇ ਨੇ ਜਿੱਥੇ ਅੱਗੇ। ਅੱਛਾ, ਸਕੂਲ ਦੇ ਕੋ ਤੁਹਾਨੂੰ ਯਾਦ ਮਾਸਟਰ ਕਿਹੜੇ ਪੜ੍ਹਾਉਂਦੇ ਆ? ਸਿੱਖਾਂ ਦੇ ਭਲਾ ਕੇ? ਉਹ ਸਾਡੇ ਵੱਡਿਆਂ ਨੂੰ ਪਤਾ, ਸਿੱਖ ਦੇ ਪੜ੍ਹਾਉਂਦੇ। ਅੱਛਾ, ਕੋਲ ਤੁਸੀਂ ਗੱਲ ਸੁਣੀਏ ਆਪਣੇ। ਸਾਡਾ ਮਾਂ ਪਿਓ ਪੜ੍ਹਦਾ, ਪਿਓ ਪੜ੍ਹਦਾ ਰਿਹਾ ਸਾਡਾ ਉਹਨਾਂ ਕੋਲ। ਅੱਛਾ ਅੱਛਾ। ਉਹ ਢਾਏ ਦੇ ਸਵਾਇਆ ਦੇ ਅੱਧੇ ਦੇ ਪੌਣੇ ਦੇ ਪਾੜੇ ਸਾਨੂੰ ਸੁਣਾਉਂਦਾ ਸੀ। ਹੈ ਅੱਬਾ ਤੁਹਾਡਾ? ਅੱਬਾ ਸਾਡਾ। ਅੱਛਾ ਅੱਛਾ। ਉਹ ਫਿਰ 5ਵੀਂ ਚੋਂ ਦੂਜੀ ਤੀਜੀ ਜਮਾਤ ਦੇ ਵਜ਼ੀਫਾ ਮਿਲਦਾ, ਹੁਸ਼ਿਆਰ ਬੜਾ ਸੀ। ਅੱਛਾ ਅੱਛਾ। ਬਾਬਾ ਜੀ, ਉਦੋਂ ਕੋਈ ਚੱਕੀਆਂ ਆਟੇ ਵਾਲੀਆਂ ਖਰਾਸ ਹੁੰਦੀਆਂ ਪਿੰਡ 'ਚ? ਖਰਾਸ ਸਨ ਪਿੰਡ 'ਚ 3-4। ਕਿਹਦੇ ਸਨ ਥੋੜਾ ਦੱਸੋ। ਲੁਹਾਰਾਂ ਦੇ ਕਿੱਥੇ ਸੀ, ਛਾਬੇ ਲੁਹਾਰ ਦਾ, ਹਾਂ ਹਾਂ ਇੱਕ ਦੁੱਲੇ ਲੁਹਾਰ ਦਾ, ਹਾਂ ਹਾਂ। ਇੱਕ ਇੱਧਰ ਵਜ਼ੀਰ ਲੁਹਾਰ ਦਾ। ਅੱਛਾ ਅੱਛਾ। 3 ਖਰਾਸ ਸਨ। ਮੁਸਲਮਾਨਾਂ ਦੇ? ਹਾਂ, ਉਹ ਖੱਤਰੀਆਂ ਸਿੱਖਾਂ ਦਾ ਨਹੀਂ ਖਰਾਸ ਕੋਈ? ਇਹ ਮੁਸਲਮਾਨਾਂ ਸਿੱਖਾਂ ਦਾ ਕੋਈ ਨਹੀਂ ਸੀ। ਅੱਛਾ ਅੱਛਾ ਅੱਛਾ। ਹਰ ਪਿੰਡ ਦੇ ਵਿੱਚ ਲੁਹਾਰ ਹੁੰਦੇ ਨੇ ਜਿਹੜੇ ਉਹ ਛੁਰੀਆਂ ਚੰਡਦੇ ਨੇ ਉੱਪਰ। ਉਹਦੇ ਪਿੰਡ 'ਚ ਕਿਹੜਾ ਹੁੰਦਾ ਸੀ ਜਿਹੜਾ ਸਾਰਾ ਕੰਮ ਕਰਦਾ ਸੀ? ਹੈਂ? ਜਿਹੜਾ ਉਦੋਂ ਕੰਮ ਕਰਦੇ ਸਾਰੇ ਸਿੱਖਾਂ ਦਾ ਮੁਸਲਮਾਨਾਂ ਦਾ? ਇਹ ਸਾਡੇ ਪਿੰਡ ਦੇ ਜਿਹੜੇ ਮੁਸਲਮਾਨ ਲੁਹਾਰ ਸਨ ਨਹੀਂ ਕਰਦੇ ਸਨ। ਅੱਛਾ ਅੱਛਾ। ਕਿਹੜੇ ਸਨ ਲੁਹਾਰ ਵਾਲਾ? ਕੋਈ ਨਾ ਯਾਦ? ਵਜ਼ੀਰ ਲੁਹਾਰ, ਅੱਛਾ ਅੱਛਾ ਸ਼ਾਬਾ ਲੁਹਾਰ, ਸ਼ਾਬਦੀਨ ਅੱਛਾ ਅੱਛਾ। ਤੇ ਰਾਮਾ ਲੁਹਾਰ, ਅਬਦੁੱਲਾ ਲੁਹਾਰ, ਹੂੰ। ਹੋਰ ਮੋਚੀ ਸਾਡੇ ਪਿੰਡ 'ਚ ਹੁੰਦੇ ਸਨ। ਅੱਛਾ ਹੈ ਇਹ ਘਰ ਸਨ ਸ਼ਰੀਕਾਂ ਦੇ। ਇਹ ਦੂਜੇ ਸਭ ਮਾਜੇ ਨੇ ਸਾਰੇ ਪਿੰਡ 'ਚ। ਅੱਛਾ ਜੀ। ਇੱਥੇ 47 ਪਹਿਲਾਂ ਤੇਲੀ ਵੀ ਰਹਿੰਦੇ ਆ? ਕੇਲੀਆਂ ਦਾ ਘਰ ਵੀ ਇਸ ਤਰ੍ਹਾਂ ਸਾਡੇ 47 ਤੋਂ ਪਹਿਲੇ ਪਹਿਲੇ ਆ? ਆਹੋ, ਹੂੰ। ਮਾਛੀਆਂ ਦਾ ਘਰ ਹੀ ਸਹੀ। ਅੱਛਾ ਅੱਛਾ। ਯਾਨੀ ਪੰਜਾਲੀਆਂ ਵੀ ਇਹ ਬਣਾਉਂਦੇ ਹਨ, ਮੰਜੀਆਂ ਅਗਾਂ ਪੰਜਾਲੀਆਂ ਕੋੜ ਠੋਕਰੇ, ਕਾਲੇ ਠੋਕਰੇ, ਸਿੱਖਾਂ ਦੇ ਵੀ ਮੁਸਲਮਾਨਾਂ ਦੇ ਸਾਰਿਆਂ ਦੀ। ਖੱਤਰੀ ਕੁਤਰੀਆਂ ਸਾਰੇ ਕੰਮ ਨਹੀਂ ਕਰਦੇ। ਅੱਛਾ ਅੱਛਾ, ਸਹੀ। ਤੇ ਜਿਹੜੇ ਖੱਤਰੀ ਸਨ ਬਾਬਾ ਜੀ, ਉਹ ਕਾਹਦੀਆਂ ਦੁਕਾਨਾਂ ਭਲਾ ਉਹਨਾਂ ਦੀਆਂ? ਖੱਤਰੀਆਂ ਦੁਕਾਨਾਂ ਨਾਲ ਸੂਤ ਤੇ ਲੋਕੀ ਜ਼ਿਮੀਂਦਾਰ ਸਨ, ਕਰਜ਼ਾਈ ਹੁੰਦੇ ਸਨ ਉਹਨਾਂ ਦੇ। ਨਹੀਂ, ਦੁਕਾਨਾਂ ਪਰਚੂਨ ਵਾਲੀਆਂ? ਪਰਚੂਨ ਦੀਆਂ ਦੁਕਾਨਾਂ, ਪੈਸਾ ਟਕਾ ਦੇਣਾ। ਜਿਹੜਾ ਕੋਈ ਸਾਲ 6 ਮਹੀਨੇ ਸਾਲ ਸੌਦਾ ਲੈਂਦਾ ਰਹਿੰਦਾ ਸੀ, ਹਾਂ ਹਾਂ, ਉਹ 6 ਮਹੀਨੇ ਬਾਅਦ ਹਿਸਾਬ ਕਰਕੇ ਤੇ ਆਂਦੇ ਜੋ ਗਿਆ ਸਾਨੂੰ। ਹੈ ਇਹ ਲੋਕ ਜ਼ਿਮੀਂਦਾਰ ਕਰਜ਼ਾਈ ਹੁੰਦੇ ਸਨ। ਅੱਛਾ ਅੱਛਾ ਅੱਛਾ। ਕੋਈ ਸਰਮਾਏਦਾਰ ਲੋਕ, ਸ਼ਾਦੀ ਵਿਆਹ ਕਰਨਾ ਧੀ ਦਾ ਤਾਂ ਉਹਨਾਂ ਕੋਲ ਤਾਂ ਉਹਨਾਂ ਕੋਲ ਲੈਣੇ, ਵਿਆਜ ਤੋਂ ਵਿਆਜ ਠੋਕੀ ਹੋਣੀ। ਅੱਛਾ ਅੱਛਾ ਅੱਛਾ। ਤੇ ਇੱਥੇ ਤੁਹਾਡੇ ਪਿੰਡ ਦਾ ਜਿਹੜਾ ਸਿੱਖ ਜੈਲਦਾਰ, ਇਹਦੀ ਜ਼ਮੀਨ ਭਲਾ ਕਿੰਨੀ ਸੀ ਜਿਹੜਾ ਤੁਹਾਨੂੰ ਆ ਕੇ ਦੱਸਿਆ? ਇਹਨੂੰ ਦੱਸਿਆ 12 ਪਿੰਡਾਂ ਦਾ ਮਾਲਕ ਸੀ ਇਹ। ਜ਼ਮੀਨ 12 ਪਿੰਡਾਂ ਦੇ ਡੇਰੇ ਸਨ, ਉੱਥੇ 12 ਪਿੰਡਾਂ ਪਤਾ ਨਹੀਂ ਕਿੰਨੀ ਕੁ ਜ਼ਮੀਨ ਸੀ। ਹਾਂ। ਹੁਣ 6 ਮਹੀਨੇ ਬਣਨ ਦਾ ਆਰਡਰ ਸੀ। ਉਹ ਤੋਂ ਇਲਾਵਾ ਜਿਹੜੇ ਸਿੱਖ ਸਨ ਉਹਨਾਂ ਦੀ ਕੋ ਪੈਲੀਆਂ ਪੂਲੀਆਂ? ਉਹਨਾਂ ਦੀਆਂ ਪੈਲੀਆਂ ਵੱਖਰੀਆਂ, ਕਿਸੇ 2 ਮਰਬੇ, ਕਿਸੇ 4 ਮਰਬੇ। ਅੱਛਾ ਅੱਛਾ। ਹਾਂ ਹਾਂ। ਇਸ ਤਰ੍ਹਾਂ ਕਰਕੇ ਜ਼ਮੀਨਾਂ ਉਹਨਾਂ ਦੀਆਂ, ਕਿਸੇ ਦੀ 5 ਮਰਬੇ, ਹਾਂ ਹਾਂ ਹਾਂ, ਕਿਸੇ 2 ਮਰਬੇ, ਜਿਵੇਂ ਜਿਵੇਂ ਆਈ ਬਲਾਦੀ। ਅੱਛਾ ਬਾਬਾ ਜੀ, ਆਪਣੇ ਪਿੰਡ ਦੇ ਮੁਸਲਮਾਨ ਜਾਂ ਸਿੱਖ, ਇਹਨਾਂ ਵਿੱਚ ਕੋਈ, ਚਲੋ ਅੱਬੇ ਤੁਹਾਡੇ ਦਾਦਿਆਂ ਨੇ ਦੱਸਿਆ ਜਾਂ ਤੁਸੀਂ ਖੁਦ ਵੇਖਿਆ ਹੋਏ, ਇਹ ਕੋਈ ਕੁਸ਼ਤੀ ਕਰਦੇ ਹੋਣ ਜਾਂ ਰੱਸਾ ਖਿੱਚਦੇ ਹੋਣ ਉਸ ਟਾਈਮ ਦੇ ਮਸ਼ਹੂਰ, ਕੋਈ ਜਿਵੇਂ ਹੁਣ ਕਬੱਡਰ ਸਾਡੇ ਮਸ਼ਹੂਰ ਹੁੰਦੇ, ਕੋਈ ਆਪਣੇ ਪਿੰਡ ਦੇ ਐਸੇ ਹੋਏ ਦੇ, ਜਾਂ ਸੁਹਾਗਾ ਚੁੱਕਦੇ ਉਹਨਾਂ ਦੇ ਉਹਨਾਂ ਦੇ ਸ਼ੌਕ ਬੜੇ ਹੁੰਦੇ ਉਦੋਂ? ਚੁੱਕਦੇ ਹੋਣੇ ਨੇ, ਪਰ ਸਾਡੇ ਜਿਹੜੇ ਸਨ ਵੱਡੇ, ਇਹਨਾਂ ਤੋਂ ਸਭ ਥੱਲੇ ਸਾਡਿਆਂ ਵੱਡੇ ਬੜੀ ਜਾਨ ਸੀ। ਕਿਲਾ ਕਿਲਾ ਕਰਨ ਵਾਰ ਛੱਡ ਜਾਣ ਕੱਲਾ?
ਕੱਲਾ ਕੱਲਾ ਕਰਾ ਦਾਤਰੀ ਨਹੀਂ ਵੜਦੇ ਹੋਣਗੇ ਦਾਤਰੀ? ਲਾਤਰੀਆਂ ਨਾਲ ਬਹਿ ਕੇ ਅੱਛਾ ਜੀ। ਭਾਵੇਂ 200 ਭਰੀ ਹੋਵੇ ਪਰ 150 ਭਰੀ ਹੋਵੇ 100 ਭਰੀ ਹੋਵੇ ਦੇਸੀ ਹੁੰਦੀਆਂ ਹਾਂ ਬੜੀ ਚੌਕੜੇ ਫੜੇ ਗਾਣੇ ਹੂੰ ਚੌਂ ਲੱਗਿਆ ਦੇ ਫੜੇ ਪਾਣੇ ਤੇ 1000 ਭਰੀ ਦਾ ਖਾ ਸਾਡਾ ਵੱਡਿਆਂ ਗਾਇਆ ਵਾਹ ਜੀ। ਹੈ ਹੂੰ ਮਾਲ ਡੰਗਰ ਬੇਬਾ ਰੱਖਿਆ ਦੁੱਧ ਘਿਓ ਆਮਣਾ ਹੂੰ ਇਹ ਜਾਨ ਬੜੀ ਸੀ ਪਰਵਾਹ ਨਹੀਂ ਕਰਦੇ ਜਿਹੜੇ ਸਿੱਖ ਸਨ, ਸਿੱਖ ਡਰਦੇ ਆ ਸਾਡਾ ਵੱਡਿਆਂ ਕੋਲ ਜਿਹੜੇ ਸਿੱਖ ਸਨ ਉਹ ਵੀ ਬਹੁਤ ਕੱਦ ਕਾਟਦੇ ਹਾਂ ਕਿ ਐਵੇਂ ਬਸ? ਸਿੱਖ ਵੇਖੇ ਨਹੀਂ ਸਾਨੂੰ ਹੁਣ ਕੀ ਪਤਾ ਕਰਦਾ ਅੱਛਾ ਅੱਛਾ, ਨਹੀਂ ਵੇਖਿਆ ਕੋਈ? ਤੁਸੀਂ ਇੱਕ ਦੱਸ ਦਿਓ ਬਾਅਦ ਚ ਗਿਆ ਖੱਤਰੀ। ਖੱਤਰੀ ਜਵਾਨ ਸੀ ਉਹਨੇ ਚੰਗਾ ਪਾਰਾ ਸੀ ਅੱਛਾ, ਉਹ ਬਾਅਦ ਗਿਆ ਉਹ ਵੇਖਿਆ ਉਹਦੇ ਕੋਲ ਇਹ ਸਾਡੇ ਖੱਤਰੀ ਜਿਹੜੇ ਇੱਥੇ ਪਿੰਡ ਉਹਨਾਂ ਦੀ ਜਾਤ ਦਾ ਪਤਾ ਕਿਹੜੀ ਸੀ ਕਿ ਨਹੀਂ? ਉਹ ਹਿੰਦੂ ਹੀ ਨੇ ਸੁਣਾਉਂਦੇ ਨੇ ਖੱਤਰੀ ਜਿਹੜੇ ਨੇ ਜਿਵੇਂ ਅਸੀਂ ਮੁਸਲਮਾਨ ਹਾਂ ਨਾ, ਹਾਂ। ਸਾਡੇ ਦੇ ਜਾਤਾਂ ਨੂੰ ਉਹਨਾਂ ਚ ਵੀ ਜਾਤਾਂ ਨੇ। ਆਹ ਤੇ ਵੀ ਇੱਕ ਹਿੰਦੂ ਨੇ ਖੱਤਰੀਆਂ ਨੇ ਹਿੰਦੂਆਂ ਦੇ ਸਿੱਖਾਂ ਨੂੰ ਕੋਈ ਵਿਦਾ ਕੇ ਕੋਈ ਫਲਾਣੀ ਜਾਤ ਕੋਈ ਫਲਾਣੀ ਜਾਤ ਨਹੀਂ ਹਿੰਦੂ ਖੱਤਰੀਆਂ ਵਿੱਚ ਵੀ ਜਾਤਾਂ ਨੇ, ਚਲੋ ਤੁਹਾਨੂੰ ਨਹੀਂ ਯਾਦ ਹੋਣਾ ਕੋਈ। ਹੋਣੀਆਂ ਦਾ ਸਾਡਾ ਟਾਈਮ ਵੀ ਬੜਾ ਹੋਇਆ ਨਾਲ ਹਾਂ। ਯਾਦ ਕਰੀ ਜਾਂਦਾ। ਤੇ ਇੱਥੇ ਜਿਹੜੇ ਜਦੋਂ ਰਹਿੰਦੇ ਹਨ ਸਾਰੇ ਇਕੱਠੇ 47 ਤੋਂ ਪਹਿਲਾਂ, ਹਾਂ ਤੇ ਭਲਾ ਕਿਵੇਂ ਦਾ ਹੀ ਮਿਲਣ ਵਰਤਨ ਆਪਸ ਚ ਸਾਰੇ ਕੌਮਾਂ ਲੜਦੇ ਲੁੜਦੇ ਹਨ ਮੁਸਲਮਾਨਾਂ ਨਾਲ ਸਿੱਖ ਜਾਂ ਸਹੀ ਦੇ ਨੇ ਦੱਸਦੇ? ਸਿੱਖ ਜਿਹੜੇ ਸਨ ਉਦੋਂ ਬਾਹਰ ਨਹੀਂ ਹਲਕੇ ਨੂੰ ਲੈ ਦਿੰਦੇ ਅੱਛਾ ਦੇ ਦਿੰਦੇ ਮੁਸਲਮਾਨਾਂ ਨੂੰ ਥੋੜੀ ਜਿਹੀ ਅੱਛਾ ਅੱਛਾ ਕੁਰਬਾਨੀ ਨਹੀਂ ਸਨ ਕਰਨ ਦਿੰਦੇ ਗਾਂ ਦੀ ਅੱਛਾ ਹੈ ਹੂੰ ਉਹ ਫਿਰ ਜਿਵੇਂ ਜੇ ਜ਼ੋਰ ਸਾਡੇ ਵੱਡਿਆਂ ਦਾ ਪਿਆ ਹੁਣ ਆਠੇ ਡੱਕੀ ਗਈ ਤੇ ਸਾਰੇ ਕੰਮ ਜਿਹੜੇ ਫਿਰ ਅੱਛਾ ਅੱਛਾ। ਤੇ ਉਦੋਂ ਜੀ ਸ਼ਾਦੀ ਵਿਆਹ ਹੁੰਦੇ ਹਨ? ਸ਼ਾਦੀ ਵਿਆਹ ਬੜੇ ਪਿੰਡ ਕੇ ਕਰਦੇ ਗਾਣੇ ਤਮਾਸ਼ੇ ਹੁੰਦੇ ਸਨ ਉਹਨਾਂ ਜ਼ਮਾਨਿਆਂ ਦੇ ਵਿੱਚ ਅੱਛਾ, ਉਹ ਜ਼ਮਾਨੇ 'ਚ ਵੀ ਗਾਉਣ ਵਜਾਉਣ ਵਾਲੇ ਸਾਦੇ ਹੁੰਦੇ ਹਨ ਕਿ ਨਹੀਂ ਭਲਾ? ਸਾਡਾ ਫੁੱਫੀ ਦਾ ਪੁੱਤਰ ਸੀ ਤੇ ਉਹਦਾ ਸ਼ਾਦੀ ਸੀ ਅੱਛਾ ਚਰਾਗਦਾਰੀ ਲੱਗੇ ਨੇ ਸ਼ਰਾਰਤੀ ਪਾਇਆ ਸਿੱਖ ਵਿੱਚੋਂ ਕੋਈ ਹਾਂ, ਕਮਿਆਰ ਸੀ ਅੱਛਾ ਉਹ ਨਾ ਕਰੇ ਸਾਡੇ ਚਾਚੇ ਨੂੰ ਕੁਹਾੜੀ ਮਾਰ ਦਿੱਤੀ ਹੂੰ ਇੱਥੇ ਵੱਜੀ ਹੂੰ ਹੁਣ ਪੈ ਗਿਆ ਮੁਲਕ ਮੁੜ ਕਿਹੜੀ ਲੱਤ ਟੁੱਟੀ ਆ ਕਿਹਦੀ ਬਾਹਰ ਟੁੱਟੀ ਆ ਸਾਰੇ ਆਪਸ 'ਚ ਲੜ ਗਏ? ਮੇਰੇ ਸਾਥੀਆਂ ਵਿੱਚ ਅੱਛਾ ਬਟਾ ਗਈ ਅੱਛਾ ਅੱਛਾ। ਬਾਬਾ ਜੀ ਉਦੋਂ ਕਣਕ ਜਾਂ ਜਿਹਨੇ ਵੀ ਤੁਸੀਂ ਫਸਲ ਲਾਉਂਦੇ ਹੋ ਤੇ ਉਹ ਪਿੰਡ ਕਿਵੇਂ ਲਿਆਂਦੇ ਹੁਣ ਤੇ ਟਰਾਲੀ ਟਰੈਕਟਰ ਨੇ ਨਾ, ਉਹ ਪਿੰਡ ਕਿਵੇਂ ਆਉਂਦੇ ਹੁੰਦੇ ਹਨ? ਉਦੋਂ ਗੱਡੇ ਰੱਖੇ ਸਨ ਆਂਦੇ ਖੋਤੇ ਵੀ ਬੜੇ ਹੁੰਦੇ ਹਨ ਉਦੋਂ? ਖੋਤਿਆਂ ਦੇ ਰੂੜੀਆਂ ਟੁਕਦੀਆਂ ਖੋਤਿਆਂ ਦੇ ਦਾਣੇ ਵੀ ਆਉਂਦੇ ਸਨ ਗੱਡਿਆਂ ਤੇ ਪੱਠੇ ਆਉਂਦੇ ਛੱਟਾਂ ਇਹ ਹੁੰਦੀਆਂ ਹਨ ਤੇ ਉਹਨਾਂ ਦੇ ਆ ਨਾਲ? ਛੱਟਾਂ ਹੁੰਦੀਆਂ ਅੱਛਾ ਅੱਛਾ। ਕਮਿਆਰ ਜਿਹੇ ਦਾਣੇ ਟੁਕਦੇ ਸਨ ਤੁਹਾਡੇ ਪਿੰਡ ਜਿਹੜਾ ਕਿਹੜਾ ਜਿਹਨੇ ਖੋਤੇ ਬੋਤੇ ਰੱਖੇ ਹਨ ਕਮਿਆਰ? ਸਾਡੇ ਪਿੰਡ ਦਾ ਮੇਰ ਤੇ ਕਮਿਆਰ ਸੀ ਹਾਂ, ਉਹਨੇ ਬੜੇ ਉਹ ਖੋਤੇ ਮੁਸਲਮਾਨ ਸੀ? ਇਹ ਮਾਦਰੀ ਆਏ ਸਨ ਪਿੱਛੋਂ ਅੱਛਾ ਅੱਛਾ। 47 ਤੋਂ ਪਹਿਲਾਂ ਦੀ ਮੈਂ ਗੱਲ ਕਰਨਾ ਮੈਂ। 47 ਤੋਂ ਪਹਿਲਾਂ ਕੋਈ ਨਹੀਂ ਆ ਵੇਖੇ ਤੇ ਨਾ ਸਾਨੂੰ ਪਤਾ ਹਾਂ ਹਾਂ ਨਹੀਂ ਤੁਸੀਂ ਅੱਗੇ ਦੱਸਦੇ ਵੀ ਘੁਮਿਆਰ ਆਇਆ ਸੀ ਸਿੱਖਾਂ ਵਿੱਚ ਘੁਮਿਆਰ ਆਇਆ ਸੀ? ਸਿੱਖਾਂ ਇੱਕ ਕਮਿਆਰ ਸਨ ਉਹ ਵੀ ਟੋਸੇ ਹੁੰਦੇ ਅੱਛਾ ਅੱਛਾ। ਆ ਉਹਨੇ ਵੀ ਰੱਖੇ ਉਹਨੇ ਖੋਤੇ ਹਾਂ ਕਿਤੇ? ਖੋਤੇ ਰੱਖੇ ਉਹਨੇ ਨੇ ਸਾਰੇ ਕੰਮ ਕਰ ਲਿਆ ਅੱਛਾ ਅੱਛਾ ਅੱਛਾ। ਤੇ ਕੀ ਦੱਸਦੇ ਹੋ ਬਜ਼ੁਰਗ ਆਪਣੇ ਤੁਸੀਂ ਗੱਲਾਂ ਸੁਣਦੇ ਹੋਵੋਗੇ ਕਿ ਜਦੋਂ ਸਿੱਖ ਤੇ ਮੁਸਲਮਾਨ ਇਕੱਠੇ ਸਨ ਕੋਈ ਇੱਕ ਦੂਸਰੇ ਨੂੰ ਸ਼ਾਦੀ ਵਿਆਹ ਤੇ ਨੰਦਰਾ ਭਾਜੀ ਕੋਈ ਐਵੇਂ ਦਾ ਮਿਲਣ ਵਰਤਨ ਆਇਆ ਸੀ? ਹਾਂ ਜਿਹਨੇ ਨਾਲ ਬਹੁਤਾ ਪਿਆਰ ਸੀ ਜਿਹਨੇ ਜ਼ਮੀਨਾਂ ਵੱਧ ਉਹਨਾਂ ਮੇਲ ਵਰਤਨ ਕਰ ਲੈਂਦੇ ਹਨ ਹੂੰ ਸਾਡੇ ਵੱਡੇ ਜਿਹੜੇ ਹਨ ਨਾ ਹੂੰ ਉਹ ਸਾਰੇ ਕੰਮ ਹੀ ਸਾਂਭ ਲੈਂਦੇ ਹਨ ਹੂੰ। ਉਹ ਝਟਕਾ ਝੁਟਕਾ ਨਹੀਂ ਖਾਣਾ ਰੋਟੀ ਆਪਣੀ ਖਾਣੀ ਹੈ ਉਹ ਝਟਕੇ ਕਰਦੇ ਹਨ ਅੱਛਾ ਅੱਛਾ ਅੱਛਾ। ਜਦੋਂ ਜੀ ਸ਼ਾਦੀਆਂ ਹੁੰਦੀਆਂ ਮੁਸਲਮਾਨਾਂ ਦੀਆਂ ਬੱਚੀਆਂ ਦੀਆਂ ਜਾਂ ਸਿੱਖਾਂ ਦੀਆਂ ਉਦੋਂ ਦੱਸਦੇ ਆ ਕਿ ਬਜ਼ੁਰਗ ਅਕਸਰ ਕਿ ਉਦੋਂ ਦੁੱਧ ਬੜਾ ਇਕੱਠਾ ਹੋ ਜਾਂਦਾ ਭਾਵੇਂ ਕੋਈ ਕਿਸੇ ਨੂੰ ਬੁਲਾਇਆ ਸ਼ਾਦੀ ਤੇ ਭਾਵੇਂ ਨਹੀਂ ਜੋ ਕਿਵੇਂ ਦਾ ਮਿਲਣ ਵਰਤਨ ਕੋਈ ਗੱਲਾਂ ਸੁਣਾਓ ਨਾ। ਸਿੱਖ ਜਿਹੜੇ ਸਨ ਉਸ ਵੇਲੇ ਲੱਜਪਾਲ ਸਨ ਅੱਛਾ ਜੀ। ਇਹ ਧੀ ਭੈਣ ਲੱਗੀ ਆਉਂਦੀ ਜਾਂ ਟੁੱਟ ਲੱਗੀ ਆਉਂਦੀ ਆ ਘੋੜੀ ਚੜ ਕੇ ਲਗਾਉਂਦਾ ਹੂੰ ਵੇਖ ਲਿਆ ਧੀ ਜਵਾਈ ਲੱਗੇ ਹੁੰਦੇ ਤੇ ਉਹਨਾਂ ਨੂੰ ਆਖਣਾ ਘੋੜੀ ਭਰੋ ਤੇ ਉੱਤੇ ਬੈਠ ਕੇ ਘਰ ਜਾਓ ਅੱਛਾ ਅੱਛਾ। ਇਹੋ ਜਿਹੇ ਪਿੰਡ ਦੀ ਲੋਕ ਧੀ ਜੀ ਦੀ ਮਰਜ਼ੀ ਹੈ ਭਾਵੇਂ ਹਾਂ, ਭਾਈਆਂ ਦੀ ਭਾਵੇਂ ਜਿਹਦੀ ਮੁਸਲਮਾਨਾਂ ਦੀ ਮਰਜ਼ੀ ਹੈ। ਭਾਵੇਂ ਸਿੱਖਾਂ ਦੀ ਉਹ ਭਾਵੇਂ ਇਹੋ ਜਿਹੇ ਲੋਕ ਸਨ ਅੱਛਾ ਜੀ। ਸਿੱਖ ਜਿਹੜੇ ਸਨ ਨਾ। ਹਾਂ ਹਾਂ ਲੱਜਪਾਲ ਬੰਦੇ ਹਨ। ਜਿਹੜੇ ਨਸਲੀ ਸਨ ਲੱਜਪਾਲ ਸਨ ਵੀ ਕੋਈ ਚੰਗੇ ਮਾੜੇ ਤੇ ਫਿਰ ਮੁਸਲਮਾਨਾਂ ਸਿੱਖਾਂ ਹਾਂ। ਸਾਰੇ ਹੁੰਦੇ ਨੇ। ਕੋਈ ਸ਼ਾਦੀ ਵਿਆਹ ਕਿਵੇਂ ਕਰਦੇ ਹੋ ਧੀਆਂ ਦੀਆਂ? ਚਲੋ ਤੁਹਾਨੂੰ ਥੋੜਾ ਬਹੁਤ ਪਤਾ ਹੀ ਹੋਣਾ ਕਿ ਦੁੱਧ ਵਾਕਈ ਨਹੀਂ ਇਕੱਠਾ ਹੁੰਦਾ ਸੀ? ਦੁੱਧ ਹਰਸ਼ਾ ਵਾਧੂ ਹੁੰਦੀ ਸੀ ਤੇ ਬੇਬਾਸ ਸਨ ਜਿੰਨਾ ਮਰਜ਼ੀ ਕੋਲ ਲਿਜਾਇਆ ਤੇ ਜਿੰਨਾ ਮਰਜ਼ੀ ਮਾਰ ਦੇਂਗੇ ਵਾਧੂ ਸੀ ਕਿਵੇਂ ਜੰਜਾਂ ਜਾਂਦੀਆਂ ਥੋੜਾ ਸਾਨੂੰ ਦੱਸੋ ਨਾ ਗੱਲ ਪੁਰਾਣੀ ਆਪਣੀ ਸੁਣਾਓ। ਜਾਂਚ ਨਹੀਂ ਵੇਖੀ ਜਾਂਦੇ ਇਹਨਾਂ ਦੀ ਕਿਵੇਂ ਗਈ ਹੈ ਨਹੀਂ ਨਹੀਂ ਆਪਣੇ ਮੁਸਲਮਾਨਾਂ ਨੇ ਦੱਸ ਦਿਓ ਕੋਈ ਮਸਲਾ ਨਹੀਂ ਵੀ ਕਿਵੇਂ ਕਿੱਥੇ? ਤੁਸੀਂ ਪਹਿਲਾਂ ਕਿਵੇਂ ਤੁਹਾਡੇ ਕਰਦੇ? ਕੋਲ ਪਿੰਡ ਉਦਮ ਸਿੰਘ ਕਕੜਾ ਵਾਲਾ ਨਹੀਂ ਸੁਣਿਆ ਹਾਂ ਸੁਣਿਆ। ਉਦਮ ਸਿੰਘ ਕੰਗੜਾ ਵਾਲਾ ਜਿਹੜਾ ਸੀ ਉਹ ਜੰਜ ਜਿਹੜੀ ਮੁਸਲਮਾਨ ਜਿਹੜੀ ਹੋਵੇ ਉਹ ਡੱਕ ਕੇ ਤੇ ਰੋਟੀ ਖਵਾ ਕੇ ਤੇ ਫਿਰ ਤੋੜਦਾ ਉਦਮ ਸਿੰਘ ਸਿੱਖ ਦੀ ਉਦਮ ਸਿੰਘ ਕੱਟਰਾਂ ਦਾ ਸਿੱਖ ਬਣਾ ਦੀ ਸੀਗਾ। ਕੱਟਰਾਂ ਦਾ। ਅੱਛਾ ਅੱਛਾ ਸੁਣਿਆ। ਹੂੰ ਤੇ ਬੜਾ ਵੱਡਾ ਮਾਲਕ ਸੀ ਹੂੰ 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 ਤੇ ਹਜ਼ਾਰ ਕਰਦਾ ਸੀ ਜੰਜਾਂ ਦੀ ਬੇਬਾਹ ਹੂੰ। ਉਹਦਾ ਨਾਂ ਉਦਮ ਸਿੰਘ ਕਕੜਾ ਵਾਲਾ ਪਿਆ ਹੈ ਬੜਾ ਵੱਡਾ ਮਾਲਕ ਸੀ ਅੱਛਾ ਅੱਛਾ। ਹੁਣ ਸਿੱਖ ਜਿਹੜੀ ਚਲੋ ਗਏ ਨੇ ਆਉਂਦੇ ਨੇ ਛੱਡ ਆਇਆ ਮੈਂ ਅਲਮਾਰੀਆਂ ਆਣ ਮੱਲੇ ਲੁੱਕੇ ਕਨਾਲੀਆਂ ਉੱਧਰ ਜਾ ਕੇ ਸਾਨੂੰ ਲੁੱਕੇ ਕਰਾ ਕੇ ਲੱਭੇ ਨੇ
ਇਧਰ ਮਿਹਰਬਾਨੀ ਕਰਕੇ ਹਾਂਜੀ ਹਾਂਜੀ। ਦੇਖੋ ਜੀ ਉਦੋਂ ਦੇ ਸਾਰੇ ਐਵੇਂ ਦੇ ਹੋ ਗਏ ਹਨ, ਜਿਹੜੇ ਚੰਗੇ ਅਮੀਰ ਸਨ ਨਾ ਆਹ, ਉਹ ਵੀ ਫਕੀਰ ਬਣੇ ਪਏ ਹਨ। ਜਦੋਂ ਤੋਂ ਆਏ ਨੇ ਸਾਰਾ ਕੁਝ ਛੱਡ ਕੇ ਆਏ, ਮੁਸਲਮਾਨ ਸਿੱਖ ਗਏ, ਉਹ ਵੀ ਸਾਰਾ ਕੁਝ ਛੱਡ ਕੇ ਗਏ। ਛੱਡ ਕੇ ਗਿਆ। ਤੇ ਫਿਰ ਜਦੋਂ 47 ਦਾ ਵੇਲਾ ਹੋਇਆ, ਇੱਧਰ ਤੁਹਾਡੇ ਪਿੰਡ ਦੇ ਜਿੰਨੇ ਵੀ ਸਨ ਸਿੱਖ ਹਿੰਦੂ ਖੱਤਰੀ ਜਿੰਨੇ ਵੀ ਸਨ, ਇਹ ਭਲਾ ਕਿਵੇਂ ਕਿਵੇਂ ਨਿਕਲੇ ਨੇ ਪਿੰਡੋਂ, ਆਪਣਾ ਸਾਰਾ ਕੁਝ ਛੱਡ ਕੇ ਗਏ? ਇੱਕ ਇੱਥੇ ਸੰਤਪੁਰਾ ਪਿੰਡ ਹੈ, ਅੱਛਾ ਉੱਥੇ ਬੜੀ ਕਤਲਾਮ ਹੋਈ ਹੈ। ਅੱਛਾ ਆ ਸਾਡੀ ਸੇਮ ਕੀ ਜਿਹਾ ਲੰਘ ਗਿਆ, ਨੰਗਦੇ ਪਏ ਹਾਂਜੀ। ਇਹ ਸੇਮ ਮੁਰਦਿਆਂ ਦੀ ਵਗੀ ਹੈ, ਇੰਨੀ ਕਤਲੋਗਾਰਤ ਹੋਈ? ਇੰਨੀ ਕਤਲੋਗਾਰਤ ਹੋਈ ਹੈ। ਹਾਂ ਹਾਂ। ਉਹ ਮੋੜੇ ਸਿੱਖਾਂ ਦਾ ਜ਼ੋਰ ਪਿਆ, ਤੂੰ ਨਾ ਮੁਸਲਮਾਨਾਂ ਦੀ ਗੱਡੀਆਂ ਡਾ ਕੇ ਫਿਰ ਮੁਸਲਮਾਨ ਮਾਰੇ, ਜਿਹੜੇ ਉੱਤੋਂ ਆਉਂਦੇ ਜਾਂਦੇ ਹਨ। ਹਾਂ ਹਾਂ। ਕਈ ਜਿੱਥੇ ਬਣ ਕੇ ਅੱਗੇ ਬੈਠ ਜਾਂਦੇ, ਜਿਹੜੇ ਟੁਰ ਕੇ ਉਹਨਾਂ ਫੜ ਕੇ ਮਾਰ ਛੱਡਣਾ ਜਾਂ ਸਿਰ ਪਾੜ ਲੁੱਟ ਛੱਡਣਾ, ਲੈਣਾ ਤੇ ਮਾਰ ਦੇਣਾ। ਟੁੱਟ ਲੈਣਾ, ਮਾਰ ਲੈਣਾ। ਹਾਂ ਹਾਂ ਹਾਂ। ਕਈਆਂ ਦੀਆਂ ਬੀਬੀਆਂ ਉੱਤੇ ਰਹਿ ਗਈਆਂ, ਮਗਰੋਂ ਕਈਆਂ ਸਾਲਾਂ ਬਾਅਦ ਆਈਆਂ ਨੇ। ਹਾਂਜੀ। ਤੁਹਾਡੇ ਪਿੰਡ ਦੇ ਭਲਾ ਕਿਵੇਂ ਨਿਕਲੇ ਫਿਰ? ਦਿਨੇ ਗਏ ਨੇ ਉਹ, ਮੰਨ ਗਏ ਕਿ ਆਪਣੇ ਪਿੰਡ ਚ ਹੋਈ ਕੋਈ ਵੱਡ ਸਾਡੇ ਪਿੰਡ 'ਚ ਵੱਡ ਟੋਕੇ ਨਹੀਂ ਹੋਈ, ਉਂਝ ਹੋਈ ਹੈ? ਇੱਥੇ ਸਾਡੇ ਪਿੰਡ ਵੀ ਲਾਮੇ ਹੋਈ ਹੈ। ਅੱਛਾ। ਇੱਥੋਂ ਜਮਨ ਸ਼ਾਨ ਨਾਲੀ ਟੁਰ ਗਏ, ਹੂੰ ਹੂੰ। ਇੱਕ ਦੂਜੇ ਮਿਲਣ ਵਰਤਣ ਹੱਥ ਕਿਸੇ ਨੂੰ ਕੀ ਨਾ ਸਾਡਾ ਬੰਦਾ ਕੀ ਆਖਣਾ ਸੀ, ਅੱਛਾ ਅੱਛਾ। ਜਦੋਂ ਇੱਕ ਦਾ ਨਹੀਂ ਜਿਹੜਾ ਪਤਾ ਕੀ ਪਿੰਡ ਦੇ ਅਕਸਰ ਨਹੀਂ ਸਾ ਪੈਂਦੇ ਪੁੰਦੇ, ਕੋਈ ਹੋਏਗਾ ਜਿਹੜਾ ਪੈ ਜਾਂਦਾ ਲਾਮ ਦੇ ਪਿੰਡਾਂ ਦੇ ਆਣ ਕੇ ਤੁਸੀਂ ਪਿੰਡਾਂ ਦੇ। ਰਾਮ ਦਾ ਪਿੰਡਾਂ ਦੇ ਪੈਂਦਾ, ਮੈਂ ਇਹ ਕਹਿ ਰਿਹਾ ਕਿ ਉਹ ਆਪਣੇ ਪਿੰਡ ਤੇ ਤੁਹਾਡੇ ਤੇ ਕੋਈ ਲਾਮ ਦੇ ਪਿੰਡਾਂ ਦੇ ਆਣ ਕੇ ਪਏ ਹੋਣ। ਰਾਮ ਦਾ ਪਿੰਡ ਦੇ ਨਹੀਂ ਸੀ ਪਾਇਆ। ਅੱਛਾ ਅੱਛਾ। ਰਾਮ ਦਾ ਪਿੰਡਾਂ ਦੇ ਕੁਛ ਕੋਈ ਨਹੀਂ ਸੀ, ਕੋਈ ਜਾਂਦਾ ਕੋਈ ਆਉਂਦੇ ਵਰਦੇ ਜਿਹੜਾ ਕੋਣ ਕੇ ਸ਼ਰਾਰਤ ਕਰਦੇ ਰਾਹ ਠਾ ਲਈ ਦਿਆ। ਅੱਛਾ ਅੱਛਾ। ਸਾਈਆਂ ਦੇ ਬੰਦੇ ਬੜੇ ਪੁਰਾਣੇ ਜ਼ੋਰ ਵਾਲੇ ਸਨ, ਹਾਂ ਹਾਂ ਹਾਂ। ਸਾਡੇ ਬੰਦੇ ਜ਼ੋਰ ਵਾਲੇ ਸਨ। ਹਾਂ ਹਾਂ। ਜਿਹੜਾ ਕੋਈ ਵਾਦਾ ਘਾਟਾ ਕੀਤਾ ਫੜੇ ਚੁਗਤਾਣਾ। ਸਹੀ। ਤੇ ਆਪਣਾ ਜਿਹੜਾ ਉਹ ਇੱਥੇ ਹੁਣ ਮਾਲ ਡੰਗਰ ਵੀ ਹੋਣਾ ਸਾਰਾ ਕੋਈ ਭਰਾ ਲੈ ਕੇ ਨਿਕਲੇ ਕਿ ਛੱਡ ਕੇ ਇੱਥੇ ਸਾਰਾ ਕੋਈ ਭਰੇ ਗਏ? ਇਹ ਸਾ ਮਾਲ ਡੰਗਰੀ ਛੱਡ ਕੇ ਹਨ, ਆਪਣੀਆਂ ਜਾਨਾਂ ਲੈ ਕੇ ਨਿਕਲੇ ਨੇ। ਉਹ ਜਿਹੜਾ ਜਾਨਪਾਲ ਸੀ ਨਾ, ਹਾਂ ਹਾਂ। ਉਹਦੀ ਬੀਵੀ ਕਦੀ ਬਾਹਰ ਨਹੀਂ ਨਿਕਲੀ, ਤੇ ਜਿੱਦਣ ਗਈ ਹੈ ਨਾ ਇੱਥੋਂ ਤੱਕ ਲੱਤਾਂ ਦੀ ਗੋਡੇ ਨੰਗੇ ਕਰਕੇ ਫਿਰ ਗਈ ਹੈ, ਪਾਣੀ ਦੇ ਵਿੱਚ ਲੱਗ ਕੇ। ਸਾਡੇ ਵੱਡੇ ਫਿਰ ਚੋਪੜੇ ਚਾੜ ਕੇ ਆਏ ਨੇ। ਅੱਛਾ ਅੱਛਾ। ਤੁਹਾਡੇ ਅੱਬੇ ਹਰੀ ਦਾਦੇ ਹਰੀ ਹਾਂ ਇਹਨਾਂ ਨੂੰ ਤੋੜ ਅੱਗੇ ਕਰਕੇ ਇਹਨਾਂ ਤੋੜ? ਹਾਂ, ਚੋਪੜੇ ਚਾੜ ਕੇ ਆਏ ਨੇ ਵੀ ਤੁਹਾਨੂੰ ਰਾਜਪੁਰਾ। ਅੱਛਾ ਅੱਛਾ। ਯਾਨੀ ਫਾਸਟ ਬਾਤ ਗਏ ਕਿ ਤੁਹਾਨੂੰ ਕੁਝ ਹਾਂ, ਹੈ ਨਾ? ਉਹਨੇ ਜ਼ਮੀਨ ਖੰਭਾਂ ਦੇ ਖਾਂਦੇ ਨਿੰਬੂ ਜੀ ਦਾ ਖਾਧਾ ਹੋਵੇ। ਹਾਂ ਹਾਂ। ਅੱਛਾ ਜਾਨਪਾਲ ਸੀ ਉਹਦਾ ਨਾਮ? ਜਾਨਪਾਲ ਸੀ ਮਾਨਾ ਵਾਲੇ ਆਇਆ। ਅੱਛਾ ਅੱਛਾ। ਉਹਨਾਂ ਤੁਸੀਂ ਪਹਿਲੇ ਭਲਾ ਉਹਨਾਂ ਦੀ ਜਿਹੜੀ ਤੁਸੀਂ ਹਿੱਸੇ ਤੇ ਬੰਦੇ ਹੋਣੇ ਉਹਦਾ ਠੇਕਾ ਤੇ ਹੋਣਾ? ਉਹਦੇ ਚੌਥੇ ਹਿੱਸੇ ਸਨ ਅੱਛਾ ਜਿਹੜੇ ਉਹਨਾਂ ਮਾਸਕਲ ਮਿਲਦੇ ਆ। ਅੱਛਾ ਅੱਛਾ। ਬਜ਼ੁਰਗੋ ਤੁਹਾਨੂੰ ਜਿਹੜੇ ਆਲੇ ਦੁਆਲੇ ਉਹਨਾਂ ਦੇ ਪੈਲੀਆਂ ਸਨ, ਉਹਨਾਂ ਦੇ ਮਸ਼ਹੂਰ ਕੋ ਖੂਹਾਂ ਦੇ ਨਾਂ ਹੋਣਗੇ ਆਲੇ ਦੁਆਲੇ, ਹਜੇ ਵੀ ਨਾਂ ਹੋ ਲੈਂਦੇ ਹੋਣੇ? ਖੂਹ ਹੈ ਨਾ ਭਾਵੇਂ ਨਹੀਂ ਹੈ? ਉਹ ਗਗਰਾ ਦਾ ਖੂਹ ਹੈ ਅੱਛਾ। ਜਿੱਥੇ ਸਾਡੇ ਵੱਡੇ ਵੱਡੇ ਰਹੇ ਨੇ। ਇਹ ਕਿਹਦਾ ਸੀ? ਇਹ ਵੀ ਜਾਨਪਾਲ ਦਾ ਸੀ। ਜਾਨਪਾਲ ਦਾ। ਅੱਛਾ। ਇਹਦਾ ਜਾਨੀ ਵਾਲਾ ਖੂਹ ਹੈ, ਅੱਛਾ। ਟਿੱਕਾ ਜਾਨੀ ਵਾਲਾ, ਵੱਡਾ ਜਾਨੀ ਵਾਲਾ, ਇਹਦਾ ਸ਼ੇਹਾਂ ਵਾਲਾ ਖੂਹ ਹੈ, ਹਾਂ ਹਾਂ ਬੜਾ ਰਾਜੇ ਵਾਲਾ ਖੂਹ ਹੈ। ਹਾਂ ਹਾਂ। ਇਹ ਖੂਹਾਂ ਦੀ ਵਾਈ ਹੁੰਦੀ ਸੀ ਉਦੋਂ ਨਾਰ ਕੋਈ ਨਹੀਂ ਸੀ। ਅੱਛਾ ਅੱਛਾ। ਨਾਰੀ ਪਾਣੀ ਦੇ ਮਗਰੋਂ ਨਾਰਾ ਨਿਕਲਿਆ ਤੇ ਮਿਲਿਆ ਨਾ। ਅੱਛਾ ਅੱਛਾ। ਖੂਹਾਂ ਦੇ ਪਾਣੀ ਲੱਗਦਾ? ਖੂਹਾਂ ਦੇ ਪਾਣੀ ਲੱਗਦਾ। ਅਜੇ ਵੀ ਉਹ ਨਾਮ ਬੋਲਦੇ ਨੇ ਖੂਹਾਂ ਦੇ? ਅਜੇ ਖੂਹਾਂ ਦੇ ਨਾਂ ਬੋਲਦੇ ਨੇ, ਉਹੀ ਨਾਮ ਬੋਲਦੇ? ਉਹੀ ਨਾਂ ਬੋਲਦੇ ਨੇ। ਹਾਂ ਹਾਂ ਹਾਂ। ਤੇ ਜ਼ਮੀਨਾਂ ਖੁੱਲੀਆਂ ਹੋਣੀਆਂ, ਮਾਲ ਡੰਗਰ ਚੁੱਕਦੇ ਰਹਿਣਾ, ਥੋੜੇ ਥੋੜੇ ਫਸਲ ਬੀਜਦੇ। ਅੱਛਾ। ਇਹਦੇ ਜਿਹੜੇ ਸਾਰਾ ਸਮਾਨ ਛੱਡ ਗਏ ਨੇ, ਇਹ ਘਰਾਂ ਨਹੀਂ ਛੱਡ ਗਏ ਜਾਂ ਖੇਤ ਭਾਲੇ ਕਰ ਗਏ? ਕੀ ਪਤਾ ਕੋ ਕੀ ਕਰ ਗਏ ਉਹਨੇ, ਕਿੱਧਰ ਗਿਆ ਉਹਨਾਂ? ਮਾਲ ਡੰਗਰ ਜਿਹੜਾ ਇੱਥੇ ਦੀ ਸਾਡਿਆਂ ਵੱਡਿਆਂ ਕਾਬੂ ਕੀਤਾ। ਅੱਛਾ। ਹੋਰ ਉਹ ਜਿਹੜੇ ਪੈ ਗਏ ਇਹਨਾਂ ਦੀਆਂ ਮਾਲ ਪੁਲਿਸਾਂ ਨੂੰ ਲੈ ਕੇ, ਜਿਹੜੇ ਨੰਬਰਦਾਰ ਸਨ ਚੌਧਰੀ ਚਾਰੇ ਬਣੇ ਵਿੱਚ ਖਾਣ ਪੀਣ ਵਾਲੇ, ਉਹਨਾਂ ਫਿਰ ਮਾਲ ਡੰਗਰ ਵਾਪਸ ਕਰਾਏ, ਖਾਦੇ ਪੀਤੇ ਲੋਕਾਂ। ਉਹਦੇ ਆਪ ਖਾ ਗਏ? ਪੁਲਿਸ ਅੱਗੇ ਆਪ ਖਾ ਕੇ ਪੁਲਿਸ ਨੂੰ ਖਵਾਇਆ ਤੇ। ਅੱਛਾ ਅੱਛਾ ਅੱਛਾ। ਸਾਡਿਆਂ ਵੱਡਿਆਂ ਨੇ ਕੋਠੇ ਕਣਕਾਂ ਦੇ ਭਰੇ, ਸਾਡੇ ਰਿਸਕ ਬੜਾ ਸੀ। ਮੁੜ ਛਾਪਾ ਮਾਰ ਕੇ ਕਣਕ ਭਰਵਾਈ ਉਹਨੇ। ਹੈ ਕਣਕ ਮਹਿੰਗੀ ਹੋ ਗਈ ਉਦੋਂ, ਛਾਪਾ ਮਾਰ ਕੇ ਕਣਕਾਂ ਭਰਾ ਦਿੱਤੀ ਉਹਨੇ। ਅੱਛਾ ਅੱਛਾ। ਬਾਬਾ ਜੀ ਉਦੋਂ ਵੇਲਾ ਸਹੀ ਸੀ ਕਿ ਹੁਣ ਦਾ ਵੇਲਾ ਕੀ ਡਿਫਰੈਂਟ? ਮਤਲਬ ਉਦੋਂ ਤੁਹਾਡੇ ਟਾਈਮ ਦਾ ਵੇਲਾ ਉਹ ਸਹੀ ਸੀ, ਉਦੋਂ ਲੈ ਕੇ ਵੇਲਾ ਚੰਗਾ ਰਿਹਾ। ਹੁਣ ਵੇਲਾ ਬਹੁਤ ਖਰਾਬ ਹੋ ਗਿਆ। ਕਿਵੇਂ ਕਰਕੇ? ਹੁਣ ਮਾੜੇ ਲੋਕ ਤੰਗ ਨੇ, ਹਾਂ ਹਾਂ। ਮਿਲਾਂ ਤੋਂ ਤੰਗ ਨੇ, ਖਾਣ ਪੀਣ ਤੋਂ ਤੰਗ ਨੇ, ਪੈਸਾ ਤਗੜਿਆਂ ਕੋਲ ਆਮ ਹੈ, ਮਾੜਿਆਂ ਕੋਲ ਪੈਸਾ ਕੋਈ ਨਹੀਂ। ਹਾਂ ਹਾਂ। ਮਾੜੇ ਬਿਲਦਾਰਾਂ ਦਾ ਬਾਜ਼ਾਰ ਨੇ। ਹਾਂਜੀ। ਕਿਹੜੇ ਮਾਂ ਸੂਈਗਾ ਦਾ ਬਿੱਲ ਆ ਗਿਆ, ਕਿਹੜੇ 50,000 ਬੱਤੀ ਦਾ ਬਿੱਲ ਆ ਗਿਆ, ਕਿਹੜੇ ਕੋਈ ਆ ਗਈ। ਹਾਂ ਹਾਂ। ਮਹਿੰਗਾਈ ਵੀ ਉਦੋਂ ਐਵੇਂ ਦੀ ਸੀ ਕਿ ਘੱਟ ਸੀ? ਮਹਿੰਗਾਈ ਸਸਤੀ ਸੀ ਉਦੋਂ, ਸਸਤੇ ਜ਼ਮਾਨੇ ਦਾ। ਹਾਂ ਹਾਂ। ਉਦੋਂ 2-4 ਰੁਪਈਏ ਤੇ ਘਿਓ ਸੀ ਕਿਲੋ, ਰੁਪਈਏ ਕਿਲੋ, 2 ਰੁਪਈਏ ਕਿਲੋ। ਹਾਂ। ਗੋਸ਼ਤ ਰੁਪਏ 2। ਬਾਬਾ ਜੀ ਉਦੋਂ ਤੁਸੀਂ ਅਸੀਂ ਹੁਣ ਖਾਦਾਂ ਦਵਾਈਆਂ ਪਾਉਂਦੇ, ਤੁਸੀਂ ਪਾਉਂਦੇ ਹੁੰਦੇ ਕੋਈ? ਉਦੋਂ ਖਾਦ ਦਵਾਈ ਕੋਈ ਨਹੀਂ। ਕੀ ਪਾਉਂਦੇ ਹੋ ਉਹਦੀ ਥਾਂ ਤੇ? ਉਦੋਂ ਰੂੜੀਆਂ ਮਾਲ ਦੀਆਂ, ਮੱਲੜ ਪਾਉਂਦੇ? ਮੱਲੜ ਪਾਉਂਦੇ ਸਾਂ, ਬਾਗਾਂ ਵਿੱਚ ਪੈ ਬੈਠੀ ਹੁੰਦੀਆਂ। ਅੱਛਾ ਅੱਛਾ।
ਸਾਰਿਆਂ ਘਰਾਂ ਦਾ ਮਾਲ ਬੈਠਾ ਹੋਣਾ ਕਿ ਦੂਜੇ ਦਿਨ ਕਿੱਲਾ ਭਰੇ ਜਾਣਾ ਬਾਗ ਬਿਠਾ ਦਿੰਦੇ ਬੱਚੇ ਬਾਗਾ ਵਿੱਚ ਬਾ ਦੇਣੀ ਖਾਦਾਂ ਦਾ ਰਿਵਾਜ ਹੀ ਕੋਈ ਨਹੀਂ ਕਿਹਾ ਖਾਦਾ ਕੋਈ ਰਿਵਾਜ ਖਾਦ ਜੋ ਨਿਕਲੀ ਉਹ 5 ਰੁਪਏ ਥੋੜਾ ਨਿਕਲਿਆ ਅੱਛਾ ਅੱਛਾ ਪੰਜਾਂ ਦਾ ਫਿਰ ਕਿਤੇ ਤੁਰ ਗਈ ਆਉਂਦੇ 14-15 ਹਜ਼ਾਰ ਨੂੰ ਹੋਈ ਫਿਰਦੀ ਹੈ ਡੀਏਪੀ ਤੇ ਨਾ ਡਾਲਟਾ ਘਿਓ ਸੀ ਆ ਦੇਸੀ ਇਸਤੇਮਾਲ ਕਰਦੇ ਹੋ ਦੇਸੀ ਸੰਭਾਲ ਕੇ ਬੀਬੀਆਂ ਦੀ ਪੇਪਰ ਅੱਛਾ ਬਾਬਾ ਜੀ ਜਿਵੇਂ ਦਾ ਹੁਣ ਸਾਡਾ ਜਿੰਨਾ ਕੋ ਅਸੀਂ ਸਾਡੇ ਹੁਣ ਬੱਚੇ ਅਸੀਂ ਜਿੰਨਾ ਕੋ ਤੁਹਾਡੇ ਵੱਡਿਆਂ ਦਾ ਬਜ਼ੁਰਗਾਂ ਦਾ ਹਿਆ ਕਰਨੇ ਤੁਸੀਂ ਐਵੇਂ ਦਾ ਕਰਦੇ ਹੋ ਜਾਂ ਜ਼ਿਆਦਾ ਸੀ ਉਦੋਂ ਹੁਣ ਤਾਂ ਸਾਡੇ ਬੱਚੇ ਜਿਹੜੇ ਛੋਟੇ ਬੱਚੇ ਨਿੱਕੇ ਨਿੱਕੇ ਜਿਹੜੇ ਉਹਦਾ ਹਜ਼ਾਰ ਬੜਾ ਸੀ ਹੁਣ ਮਜ਼ਾਕ ਕਰਦੇ ਵੱਡਿਆਂ ਭੈਣਾਂ ਦਾ ਬੜਾ ਹਜ਼ਾਰ ਸੀ ਹੂੰ ਵੱਡੇ ਨਿੱਕੇ ਦਾ ਹਜ਼ਾਰ ਸੀ ਹੁਣ ਤੇ ਏਡੇ ਮਾਲ ਨੂੰ ਛੇਲੋ ਜੋ ਕੋ ਖਾਲਸਾ ਕਰਦਾ ਬੇਹਯਾਈ ਹੈ ਬਿਜਲੀ ਦੀ ਪਦਾਇਸ਼ ਨੇ ਉਹਦੇ ਲੇਖ ਤੇ ਜੰਮ ਸਨ ਲੋਕ ਪੜਦਾ ਸੀ ਹਜ਼ਾਰ ਸੀ ਹੈਂ ਅੱਛਾ ਬਾਬਾ ਜੀ ਆਖਰ ਤੇ ਮੈਨੂੰ ਥੋੜਾ ਜਿਹਾ ਦੱਸਿਆ ਜੀ ਅਸੀਂ ਤਾਂ ਵਾਸ਼ਰੂਮ ਬਣਾਏ ਲੈਟਰੀਆਂ ਘਰ ਘਰ ਬਣੀਆਂ ਹੋਈਆਂ ਹਾਂ ਉਦੋਂ ਸਾਡੀ ਜਿਹੜੀਆਂ ਮਾਵਾਂ ਭੈਣਾਂ ਸਾਡੀ ਦਾਦੀਆਂ ਸਾਰੀਆਂ ਉਹ ਵੀ ਤਾਂ ਕੋਈ ਪਿਸ਼ਾਬ ਕਰਦੇ ਨੇ ਉਹ ਘਰਾਂ 'ਚ ਬਣਾਏ ਸਨ ਜਾਂ ਬਾਹਰ ਜਾਂਦੇ ਹਨ ਉਹਦੋਂ ਬਾਹਰ ਸਨ ਅੱਛਾ ਅੱਛਾ ਆ ਸਾਰੀਆਂ ਖੁੱਲੀਆਂ ਜ਼ਮੀਨਾਂ ਪਈਆਂ ਹਨ ਅੱਛਾ ਅੱਛਾ ਇਹ ਬਾਹਰ ਮੂੰਹ ਨੇ ਜਾਂ ਪਹਿਲਾਂ ਟੁੱਟ ਜਾਣਾ ਨਹੀਂ ਇਹ ਤੁਹਾਡੀ ਗੱਲ ਥੋੜੀ ਕੁ ਟੋਕਣਾ ਜਦੋਂ ਬਾਹਰ ਆਂ ਜਾਂਦੀਆਂ ਹਾਂ ਮਿਸਾਲ ਲਾ ਲਓ ਆ ਸਾਡਾ ਪਿੰਡ ਮੇਰੀ ਦਾਦੀ ਪੜਦਾਦੀਆਂ ਹੋ ਗਈਆਂ ਥੋੜਾ ਸ਼ਰਕੋਰੀ ਇਧਰ ਨੂੰ ਚਲ ਜਾਂਦੀਆਂ ਤੇ ਬੰਦੇ ਵੀ ਇਧਰ ਚਲ ਜਾਂਦੇ ਹੋਣਗੇ ਰਾਤ ਨੂੰ ਬੰਦੇ ਨੂੰ ਪਿਸ਼ਾਬ ਬੰਦਿਆਂ ਨੂੰ ਅੱਜ ਥੋੜਾ ਸਾਹ ਸੀ ਜਾਣ ਨੂੰ ਬੰਦੇ ਵੇਲੇ ਕੋਲੇ ਵੇਖ ਲਈ ਜਿੱਦਾਂ ਨਹੀਂ ਪੈਂਦੀਆਂ ਪਹਿਲੇ ਜਾਂਦੇ ਉਧਰ ਨਹੀਂ ਜਾਂਦੇ ਅੱਛਾ ਅੱਛਾ ਉਧਰ ਨਹੀਂ ਜਾਂਦੇ ਯਾਰ ਇਹ ਜਿੱਦਾਂ ਨੂੰ ਧੀਆਂ ਭੈਣਾਂ ਨੂੰ ਪਤਾ ਹੁੰਦਾ ਵੀ ਇਧਰਲੇ ਸਾਈਡ ਦੇ ਜਾਂਦੇ ਬੰਦੇ ਦੂਰ ਸਾਈਡ ਦੇ ਜਿਹਨੇ ਅੱਗੇ ਪਿੱਛੇ ਚਲ ਜਾਂਦੇ ਹਨ ਹਾਂ ਅੱਛਾ ਅੱਛਾ ਉਹ ਇੰਜ ਸਿਸਟਮ ਸੀ ਇਹ ਨਹੀਂ ਅੱਛਾ ਜਦੋਂ ਚਲੇ ਗਏ ਤੁਹਾਡੇ ਪਿੰਡ ਦੇ ਫਿਰ ਸਿੱਖ ਜਿੰਨੇ ਵੀ ਤੁਸੀਂ ਕੋਈ 47 ਤੋਂ ਬਾਅਦ ਆਪਣਾ ਪਿੰਡ ਵੇਖਣ ਆਇਆ ਤੁਹਾਡੇ ਪਿੰਡ 'ਚ ਵਾਪਸ ਇੱਕ ਦੋ ਆਉਂਦੇ ਰਹੇ ਨੇ ਕਿਹੜਾ ਆਇਆ ਭਲਾ ਇਹ ਨਾਂ ਨਹੀਂ ਮੈਨੂੰ ਚੇਤਾ ਪਿਆ ਆਉਂਦਾ ਰਿਹਾ ਤੇ ਇੱਕ ਦੋ ਵਾਰ ਆਇਆ ਛਿੰਬਿਆ ਉਹ ਵਾਕਫ ਹਨ ਉਹਨਾਂ ਦੇ ਦਰਜੀ ਅੱਛਾ ਅੱਛਾ ਉਹਨਾਂ ਮੇਰੇ ਕੋਲ ਕੇ ਜੁੜ ਜਾਂਦਾ ਸੀ ਉਹ ਅੱਛਾ ਅੱਛਾ ਆਏ ਨੇ ਇੱਕ ਦੋ ਦਫਾ ਇੱਕ ਦੋ ਵਾਰ ਆਏ ਨੇ ਅੱਛਾ ਖਤਰੀ ਨਹੀਂ ਕੋਇਆ ਤੇ ਜਿਨ੍ਹਾਂ ਤੁਸੀਂ ਪਹਿਲੀ ਬੰਦੇ ਉਹਨਾਂ 'ਚ ਵੀ ਨਹੀਂ ਕਵਾਇਆ ਵਾਪਸ ਉਹ ਵੀ ਨਹੀਂ ਆਇਆ ਉਹਨੂੰ ਜ਼ਮੀਨ ਪੈਲੀ ਪੈ ਗਈ ਹਾਂ ਉਹਦਾ 10 ਪੈਂਦੀ ਉਹ ਜਿਹੜਾ ਹੁੰਦਾ ਸੀ ਨਾ ਉਹ 10 ਦਾ ਵੀ ਜ਼ਮੀਨ ਪੈਲੀ ਪਈ ਹੈ ਇੱਥੇ ਐਸ਼ ਕਰਦੇ ਉਹ ਜ਼ਮੀਨ ਪੈਲੀ ਪੈ ਗਈ ਉਹਨਾਂ ਦੀ ਨਹੀਂ ਹੁੰਦਾ ਅੱਛਾ ਅੱਛਾ ਸਹੀ ਚਲੋ ਜੀ ਬਾਬਾ ਜੀ ਬੜੀ ਮਿਹਰਬਾਨੀ ਤੁਹਾਡੀ ਨਾਜ਼ਰੀਨ ਮਜ਼ੀਦ 1947 ਦੇ ਵੰਡ ਵੇਲੇ ਦੀਆਂ ਐਵੇਂ ਦੀਆਂ ਮਜ਼ੀਦ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਗਰ ਤੁਸੀਂ ਵੀ ਚਾਹੁੰਦੇ ਹੋ ਲਹਿੰਦੇ ਪੰਜਾਬ ਵਾਲਾ ਤੁਹਾਡੇ ਵੱਡਿਆਂ ਦਾ ਪਿੰਡ ਵੇਖਣਾ ਆ ਕੇ ਉਹ ਇਹੀ ਉਸ ਕਿਸੇ ਤੁਹਾਡੇ ਵੱਡਿਆਂ ਦੇ ਪਿੰਡ ਜਾਈਏ ਉੱਥੋਂ ਦੇ ਕਿਸੇ ਵਸਨੀਕ ਬਜ਼ੁਰਗ ਦਾ ਇੰਟਰਵਿਊ ਕਰੀਏ ਜਿਵੇਂ ਬਜ਼ੁਰਗਾਂ ਕੀਤਾ ਸਾਨੂੰ ਇਸੇ ਵੀਡੀਓ ਦੇ ਵਿੱਚ ਕਮੈਂਟ ਕਰਕੇ ਆਪਣਾ ਪਿੰਡ ਜ਼ਿਲ੍ਹਾ ਦੱਸ ਸਕਦੇ ਹੋ ਮਿਲਣੇ ਇੱਕ ਨਵੀਂ ਵੀਡੀਓ ਨਾਲ ਹੋ ਤਾਂ ਮੈਨੂੰ ਅਕਰਮ ਸਾਹਿਬ ਦੇ ਇਜਾਜ਼ਤ ਰੱਬ ਰੱਖਾ ਜੀ।